ਕੀ ਹੋਇਆ? ਕਿਉਂ ਖਪਦੇ ਪਿਆ? ਖਪਦਾ ਕਿ ਤੂੰ ਮੈਂ ਪਿਆ ਮਤਲਬ ਸੱਦੇ ਪਿਆ ਹੈ। ਓਏ ਮੇਰਾ ਦਿਲ ਕੀਤਾ ਮੈਂ ਕਿਹਾ ਅੱਜ ਜਿਹੜਾ ਨਾ ਆਪਣੀ ਜ਼ਿੰਦਗੀ ਦੇ ਬਾਰੇ ਨਾ ਇੱਕ ਦੂਏ ਨੂੰ ਦਸੀਏ ਪੁੱਛੀਏ ਚੰਗਾ ਹੁੰਦਾ ਹੈ ਨਾ। ਹੁਣ ਤੂੰ ਮੈਨੂੰ ਇਹ ਦੱਸ ਜਿਵੇਂ ਦੀ ਮੈਂ ਜ਼ਿੰਦਗੀ ਗੁਜ਼ਾਰੀ ਹੈ ਮੈਂ ਤੈਨੂੰ ਨਾ ਦੱਸਾਂ ਇੱਥੇ ਦੇ ਵਿੱਚ ਕੋਈ ਵੀ ਆ ਕੇ ਉਹ ਤੈਨੂੰ ਚ ਦੱਸੇ ਤੇਰੇ ਦਿਲ ਤੇ ਕੀ ਜਾਸੀ ਬਿਆ ਮਨਸ਼ੇਰ ਮੈਂ ਇੱਥੋਂ ਐ ਵੀ ਗੱਲ ਲੁਕਾਈ ਐ ਵੀ ਲੁਕਾਈ ਐ ਵੀ ਲੁਕਾਈ ਹਾਂ ਇਹ ਤਾਂ ਤੇ ਗੱਲ ਹੈ। ਕਿਉਂ ਨਾ ਹੋਵੇ ਅਸੀਂ ਸਾਰੀਆਂ ਜ਼ਿੰਦਗੀ ਦੀਆਂ ਹੋਈਆਂ ਖਤਾਵਾਂ ਇੱਕ ਦੂਏ ਨੂੰ ਹੁਣ ਦੱਸ ਕੇ ਇੱਥੋਂ ਲਾ ਸੋਹਣੀ ਜ਼ਿੰਦਗੀ ਸ਼ੁਰੂ ਕਰੀਏਗਾ ਪਿਛਲੀਆਂ ਸਾਰੀਆਂ ਤੇ ਗੱਟਾ। ਅੱਛਾ ਮੈਨੇ ਇੱਕ ਗੱਲ ਦਾ ਜਵਾਬ ਦੇ। ਮੈਂ ਤਾਂ ਤੈਨੂੰ ਕੋਈ ਨਹੀਂ ਆਖਿਆ ਵੀ ਤੂੰ ਮੈਨੂੰ ਕੋਈ ਗੱਲ ਦੱਸ ਤੇਰੀ ਜ਼ਿੰਦਗੀ 'ਚ ਪਿੱਛੇ ਕੀ ਹੋਇਆ ਜਾਂ ਕੀ ਨਹੀਂ। ਤੂੰ ਕਿਉਂ ਦੱਸਣਾ ਚਾਹਨਾ? ਪਤਾ ਕੀ ਹੈ ਜੋ ਇਨਸਾਨ ਤੋਂ ਗਲਤੀਆਂ ਹੋਈਆਂ ਨਾ ਹੂੰ ਉਹ ਬੰਦਾ ਹਮੇਸ਼ਾ ਉਹਦੇ ਕੋਲ ਸ਼ੇਅਰ ਕਰੇ ਨਾ ਜਿਹੜਾ ਜ਼ਿੰਦਗੀ ਦਾ ਹਿੱਸਾ ਬਣ ਜਾਵੇ ਤਾਂ ਉਹ ਉੱਥੋਂ ਬਾਹਰ ਹੌਲਾ ਹੋ ਜਾਂਦਾ ਹੈ ਔਰ ਕੋਈ ਛੋਟੀ ਮੋਟੀ ਅਗਰ ਉਹਦੇ ਕੰਨਾਂ ਤੇ ਪਵੇ ਵੀ ਤਾਂ ਉਹ ਮੁੜ ਇਗਨੋਰ ਕਰ ਜਾਂਦਾ। ਅੱਛਾ ਫਿਰ ਤੇਰਾ ਦਿਲ ਬਣਿਆ ਬੈਠਾ ਤੇ ਤੂੰ ਦੱਸ। ਇੰਜਾ ਬੇ ਮੇਰਾ ਇੱਕ ਛੇ ਨਾਲ ਸਲਾਮ ਦੁਆ ਬਣ ਗਿਆ ਅੱਛਾ ਬੜੀ ਮੈਨੂੰ ਚੰਗੇ ਲੱਗੇ ਮੂੰਹ ਚੰਗੇ ਲੱਗੇ ਮੈਨੂੰ ਉਸ ਨਾਲ ਐਂ ਮਹਿਸੂਸ ਕਰਾਇਆ ਬਈ ਉਹ ਮੈਥੋਂ ਬਗੈਰ ਰਹਿ ਨਹੀਂ ਸਕਦੀ ਤੇ ਮੈਂ ਤਾਂ ਦਿਲੀ ਤੌਰ ਤੇ ਹੀ ਉਸ ਤੋਂ ਬਗੈਰ ਨਾ ਰਹਿ ਸਕਦਾ ਯਕੀਨ ਕਰ ਮੂੰਹ ਪਿਆਰ ਕਰਦਾ। ਅੱਛਾ ਦਿਨ ਗੁਜ਼ਰਦੇ ਗਏ ਗੁਜ਼ਰਦੇ ਗਏ ਗੁਜ਼ਰਦੇ ਗਏ ਇੱਕ ਵਾਰੀ ਨਾ ਉਹਦਾ ਰਿਸ਼ਤਾ ਆ ਗਿਆ ਅੱਛਾ ਤੇ ਰਿਸ਼ਤਾ ਵੀ ਸ਼ਹਿਰੋਂ ਆਇਆ ਅੱਛਾ ਤੇ ਚੋਰ ਵੀ ਇੰਸਪੈਕਟਰ ਲੱਗਾ ਹੋਇਆ। ਮਤਲਬ ਵੱਡੇ ਘਰ ਦਾ ਰਿਸ਼ਤਾ ਆ ਵੱਡੇ ਗਿਆ। ਘਰ ਦਾ ਰਿਸ਼ਤਾ ਆ ਗਿਆ ਤੇ ਚੰਗਾ ਸੋਹਣਾ ਸੁਨੱਖਾ ਚੋਰ ਆ ਤੇਰੇ ਨਾਲ ਵੀ ਢੇਰ ਸੋਹਣਾ ਹੈ। ਨਾ ਹਲਾ ਹਲਾ ਮੈਂ ਤਾਂ ਆਟੇ ਲੂਣ ਹੀ ਨਾ ਆਮ ਸਿੱਧੀ ਗੱਲ ਹੈ ਨਾਲੇ ਵੱਡੀ ਗੱਲ ਹੈ ਕਿ ਉਹ ਸਰਮਾਇਆਦਾਰ ਆ। ਅੱਛਾ ਨਹੀਂ ਅੱਜ ਕੱਲ ਪੈਸੇ ਨੂੰ ਸਲਾਮ ਹੈ ਨਾ। ਹਾਂ ਸਰਮਾਏ ਨੂੰ ਸਲਾਮ ਹੈ। ਉਹ ਤਾਂ ਨਾ ਉਸ ਮੈਨੂੰ ਦੱਸਿਆ ਪੁੱਛਿਆ ਹੀ ਕੋਈ ਨਾ ਮੈਨੂੰ ਉਦੋਂ ਪਤਾ ਲੱਗਾ ਜਦੋਂ ਉਹਦੀ ਬਰਾਤ ਆ ਮੈਂ ਕਿ ਇੱਥੇ ਕੀ ਆ ਰਸ਼ ਰੁਸ਼ ਹੈ ਉਸ ਜੱਜ ਵੀ ਨਾ ਹੋਣ ਦਿੱਤਾ ਹਫਤਾ ਪਹਿਲੇ ਉਸ ਮੁਲਾਕਾਤਾਂ ਛੱਡ ਦਿੱਤੀਆਂ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਪਤਾ ਲੱਗਾ ਕਿ ਉਹਦੀ ਅੱਜ ਸ਼ਾਦੀ ਹੈ ਉਹ ਸਹੀ ਮੇਰੇ ਨਾਲ ਧੋਖਾ ਕੀਤਾ। ਹੁਣ ਮੈਂ ਵੀ ਕਿਹੜਾ ਨਾ ਮੈਂ ਹੀ ਉਹਦਾ ਨਾਂ ਨਹੀਂ ਲਿਆ ਪਾਇਆ ਕਿ ਮੈਂ ਵੀ 4 ਦਿਨ ਨਹੀਂ ਤੱਕਿਆ ਮੈਂ ਅਗਾਂ ਸੈਟਿੰਗ ਕਰ ਲਈ ਹੋਰ ਛੇ ਨਾਲ। ਅੱਛਾ ਮਤਲਬ ਅਗਲੀ ਫੇਰ ਗੱਲ ਚਲਾ ਲੈ। ਮੈਂ ਆਖਿਆ ਜਦੋਂ ਉਹਨੂੰ ਨਹੀਂ ਮੇਰੀ ਟੈਨਸ਼ਨ ਲੱਗੀ ਤੇ ਮੁੜ ਮੈਂ ਕਿਉਂ ਰੱਖਾਂ ਬਣਦਾ ਵੀ ਆ। ਚਲਦਾ 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 ਮੁੜ ਉਹ ਜਿਹੜੀ ਅਗਲੀ ਨਾਲ ਸਲਾਮ ਦੁਆ ਮੈਂ ਗੱਡਿਆ ਉਹਦੇ ਨਾਲ ਮੈਂ ਉਵੇਂ ਤਰ੍ਹਾਂ ਜਿਵੇਂ ਮੇਰੇ ਨਾਲ ਹੋਈ ਨਾ ਮੈਂ ਵੀ ਉਹਦੇ ਨਾਲ ਕਰ ਛੱਡਿਆ ਧੋਖਾ। ਸ਼ਾਦੀ ਦੇ ਲਾਰੇ ਲਾ ਲੂ ਕੇ ਨਾ ਤੇ ਜੋ ਮਤਲਬ ਹੋਣਾ ਹੋ ਗਿਆ। ਉਹਨੂੰ ਮੈਂ ਆਖਿਆ ਬਈ ਜਿਵੇਂ ਮੇਰੇ ਨਾਲ ਦੁੱਖ ਹੋਇਆ ਮੈਂ ਤੇਰੇ ਨਾਲ ਕਰ ਛੱਡਿਆ ਕਿਹੜਾ ਕੋਈ ਨਵਾਂ ਕੰਮ ਤੇ ਹੋ ਮੁੜ ਗਿਆ। ਇਹ ਦੱਸ ਆਮਸ਼ੇ ਸ਼ਾਦੀ ਤੋਂ ਮੇਰੇ ਨਾਲ ਕਰ ਲਈ ਤੇ ਕਸੂਰ ਉਸ ਦਾ ਕੀ ਹੈ ਜਿਹਨੂੰ ਤੂੰ ਧੋਖਾ ਦਿੱਤਾ? ਕਸੂਰ ਕੋਈ ਨਾ ਕਸੂਰ ਮੇਰਾ ਵੀ ਕੋਈ ਨਾ ਜਿਸ ਮੈਨੂੰ ਧੋਖਾ ਦਿੱਤਾ। ਮੈਂ ਆਖਿਆ ਜੇ ਦੁਨੀਆ ਇੰਦੀ ਹੈ ਨਾ ਤਾਂ ਮੈਨੂੰ ਵੀ ਐਵੇਂ ਹੋਣਾ ਚਾਹੀਦਾ। ਹਾਂ ਸਹੀ ਹੈ। ਸਹੀ ਨਹੀਂ ਤੇ ਤੇਰੇ ਨਾਲ ਸ਼ਾਦੀ ਹੋ ਗਈ ਮੈਂ ਯਕੀਨ ਕਰ ਜਾ ਸ਼ਾਦੀ ਤੋਂ ਬਾਅਦ ਮੇਰੀ ਕਦੀ ਜ਼ਿੰਦਗੀ ਦੇ ਵਿੱਚ ਕੋਈ ਐਸੀ ਗਲਤੀ ਵੇਖ ਛੱਡੇ ਨਾ ਤੇ ਆ ਖਿਲਾ ਖਲਾਨਾ ਤੇ ਤੂੰ ਆਪਣੇ ਪਿਓ ਦਾ ਹੀ ਨਾ। ਨਹੀਂ ਮੈਂ ਤਾਂ ਤੈਨੂੰ ਲਈ ਉਹ ਇੰਜ ਸਮਾਣੀਆਂ ਦਾ ਕੰਮ ਹੁੰਦਾ ਇਦੂ ਕਈ ਆਏ ਕਈ ਇਦੂ ਆਏ ਤੇਰੇ ਕੰਨੀ ਚੜ ਸੀ ਉਹ ਦੱਸੇ ਸੀ ਤੇ ਮੋੜ ਕਿਤਨਾ ਦੁੱਖ ਤੈਨੂੰ ਲੱਗ ਸੀ। ਹਾਂ ਇਹ ਵੀ ਗੱਲ ਹੈ। ਹੁਣ ਤੂੰ ਹੀ ਆ ਮਿਸਾਲ ਲੈ ਲਾ ਤੇਰੇ ਥੇ ਦੀ ਗਵਾੜ ਦੀ ਕੋਈ ਰਨ ਟੱਕਰਦੀ ਹੈ ਮੈਨੂੰ ਉਹਾਂ ਦੀ ਤੋਂ ਬੜੀ ਹਾਜਣ ਲਈ ਹੈ ਕੋਈ ਤੇਰੀ ਛੋਟੀ ਮੋਟੀ ਗਲਤੀਆਂ ਹੁੰਦੀਆਂ ਨਾ ਹਰ ਬੰਦਾ ਮੈਂ ਜੋ ਦੱਸੀ ਬੈਠਾ ਤੈਨੂੰ ਤੇ ਉਹ ਚ ਮੈਂ ਦੱਸੇ ਤੇ ਮਰੋ ਤਾਂ ਉਹ ਢੇਰ ਗੁੱਸੇ ਵਾਲਾ ਹੁੰਦਾ ਹੋਇਆ ਇਸ ਮਾਮਲੇ 'ਚ ਇੱਜ਼ਤ ਦੇ ਬਾਰੇ 'ਚ ਮੈਂ ਚਾਹਨਾ ਜਿਵੇਂ ਮੈਂ ਤੈਨੂੰ ਦੱਸ ਛੱਡਿਆ ਨਾ ਤੇਰੀ ਵੀ ਕੋਈ ਗੱਲ ਹੈ ਤਾਂ ਤੂੰ ਦੱਸ ਛੱਡ ਜ਼ਹਿਨ ਸਾਫ਼ ਹੋ ਜਾਸੇ ਨਾ। ਨਹੀਂ ਆਮਸ਼ੇ ਥੋ ਤਾਂ ਆਪਣੀ ਦੱਸ ਛੜੀ ਲੇਕਿਨ ਮੇਰੀ ਇਹੋ ਜੀ ਗੱਲ ਨਹੀਂ ਕੋਈ ਨਹੀਂ ਜਿਹੜੀ ਮੈਂ ਤੈਨੂੰ ਦੱਸਣੀ। ਡਰਾਮੇ ਨਾ ਬਣਾ ਮੈਂ ਪਤਾ ਕੀ ਮੈਂ ਨਾ ਬਈ ਇੱਕ ਦੂਏ ਦਾ ਨਾ ਸੱਚ ਸਾਵੇਂ ਹੋਵੇ ਤੇ ਅਗਾਂ ਜ਼ਿੰਦਗੀ ਜਿਹੜੀ ਹੈ ਨਾ ਉਹ ਸਾਫ਼ ਸ਼ਫਾਫ ਗੁਜ਼ਾਰੀਏ। ਪਤਾ ਹੈ ਆਮਸ਼ੇ ਕੁਝ ਵੀ ਨਹੀਂ ਹੁੰਦਾ ਮੈਂ ਜੋ ਦੱਸੀ ਬੈਠਾ ਹਾਂ ਮੈਂ ਤੈਨੂੰ ਕੋਈ ਮੇਰੇ ਜ਼ਹਿਨ 'ਚ ਕੋਈ ਐਸੀ ਗੱਲ ਹੁੰਦੀ ਤਾਂ ਮੈਂ ਤੈਨੂੰ ਕੀ ਦੱਸਣੀ ਆ। ਅੱਛਾ ਕੋਈ ਛੋਟੀ ਮੋਟੀ ਜਿਹੜੀ ਕੋਈ ਹੈ। ਹਾਂ ਅੱਛਾ ਮਤਲਬ ਗੱਲ ਇੰਜ ਕਿਉਂਕਿ ਤੂੰ ਤਾਂ ਸਾਰੀਆਂ ਆਪਣੀਆਂ ਦੱਸ ਛੜੀਆਂ ਸਾਡੇ ਨਾਲ ਇੱਕ ਥੇ ਦਾ ਛੋਰਾ ਈ ਹੈਦਰ ਉਸ ਦਾ ਨਾਂ ਹੈ ਤੇ ਮੈਨੂੰ ਉਹ ਚੰਗਾ ਲੱਗਦਾ ਹੈ ਲੇਕਿਨ ਉਹ ਕਿਸੇ ਹੋਰ ਨੂੰ ਪਸੰਦ ਕਰਦਾ ਏ ਤੇ ਬਸ ਮੁੜ ਮੈਂ ਪਹਿਲੇ ਤਾਂ ਸੋਚਦੀ ਹਾਂ ਕਿ ਉਸ ਨਾਲ ਗੱਲ ਚਲਾਵਾਂ ਮਤਲਬ ਆਪਣੇ ਪਿਆਰ ਦਾ ਇਜ਼ਹਾਰ ਕਰਾਂ ਉਸ ਨਾਲ। ਮਿਲਦੇ ਛਿਲਦੇ ਹੋ ਸੋ ਬਾਂਦੇ ਛਾਂਦੇ ਹੋ ਸੋ
ਨਹੀਂ ਮਿਲੇ ਕੋਈ ਨਾ ਸੇ ਤੇ ਉਂਝ ਵੈਸੇ ਮਤਲਬ ਦੂਰੋਂ ਦੂਰੋਂ ਮੈਂ ਉਸਨੂੰ ਵੇਂਦੀ ਆ ਉਹ ਮੈਨੂੰ ਕੋਈ ਨਾ ਵੇਂਦਾ ਕਿਉਂਕਿ ਉਹ ਅੱਗਾ ਜੋ ਪਿਆਰ ਕਰਦਾ ਹੈ ਤੇ ਜਦੋਂ ਮੁੜ ਮੈਨੂੰ ਪੱਕਾ ਪਤਾ ਲੱਗ ਗਿਆ ਕਿ ਵਾਕਿਆ ਹੀ ਉਹ ਮੇਰੀ ਸਹੇਲੀ ਬਣੀ ਹੋਈ ਆ ਜਿਸ ਨਾਲ ਉਹਦੀ ਸੈਟਿੰਗ ਆ ਤੇ ਇਸ ਦੀ ਵਜ੍ਹਾ ਤੋਂ ਮੈਂ ਮੁੜ ਉਸ ਨਾਲ ਗੱਲਬਾਤ ਜ਼ਿਆਦਾ ਕੋਈ ਨਾ ਚਲਾਈ ਬਸ ਵੇਖਣ ਤੱਕ ਹੀ ਆਈ ਕਿਉਂਕਿ ਮੈਨੂੰ ਚੰਗਾ ਜੋ ਲੱਗਦਾ ਹੈ ਤੇ ਉਸ ਤੋਂ ਬਾਅਦ ਮੇਰੀ ਵੀ ਸ਼ਾਦੀ ਹੋ ਗਈ ਬਸ ਇਹੀ ਆ ਕੁਝ ਮੇਰੀ ਗੱਲ ਹੈ ਠੀਕ ਹੈ ਹੁਣ ਕੀ ਬਣੇ ਹੁਣ ਕਿਉਂ ਨੂੰ ਹੱਸਦਾ ਪਿਆ ਨਹੀਂ ਉਂਝ ਪਿਆ ਨਾ ਅੱਛਾ ਇਸ ਤੋਂ ਇਲਾਵਾ ਤਾਂ ਕੋਈ ਨਹੀਂ ਗੱਲ ਹੋਰ ਨਹੀਂ 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 ਇਸ ਤੋਂ ਇਲਾਵਾ ਐਸੀ ਕੋਈ ਗੱਲ ਨਹੀਂ ਮਤਲਬ ਤੇਰੀ ਜ਼ਿੰਦਗੀ ਦੇ ਵਿੱਚ ਇੱਕ ਇਨਸਾਨ ਮੇਰੇ ਤੋਂ ਪਹਿਲੇ ਵੀ ਹਾਂ ਨਹੀਂ ਹਾਂ ਕੋਈ ਨਾ ਮਤਲਬ ਆਉ ਹਾਂ ਲੇਕਿਨ ਉਹ ਰੁਕ ਗਿਆ ਆ ਗਿਆ ਗੱਲ ਤਾਂ ਉਦੋਂ ਹੀ ਆਉਂਦੀ ਹੈ ਨਾ ਹੁਣ ਨਾ ਇੱਕ ਵਾਰੀ ਮੈਂ ਰਾਹ ਤੇ ਆਉਂਦੀ ਪਈ ਆ ਮੂੰ ਤੇ ਅੱਗੂ ਆਉਂਦਾ ਪਿਆ ਤੇ ਮੇਰਾ ਦਿਲ ਬਣਿਆ ਕਿ ਅੱਜ ਇਸ ਨਾਲ ਮਤਲਬ ਗੱਲ ਆਪਣੇ ਦਿਲ ਦੀ ਕੱਢ ਲੈਣੀ ਆ ਲੇਕਿਨ ਮੋੜ ਪਿੱਛੇ ਬੰਦੇ ਆ ਗਏ ਤੇ ਇਸ ਵਜ੍ਹਾ ਤੋਂ ਮੋੜ ਵਗ ਜਾਵਣਾ ਉੱਥੇ ਕੋਈ ਬਾਸ਼ਾ ਲੈਣਾ ਆਖਦੇ ਆਰਡਰ ਛੋਡਰ ਨਹੀਂ ਨਹੀਂ ਉਸ ਦਾ ਤਾਂ ਮੇਰੇ ਵੱਲ ਧਿਆਨ ਹੀ ਕੋਈ ਨਾ ਅੱਛਾ ਰੋਲਾ ਕਾ ਆਰਡਰ ਠੀਕ ਹੈ ਜਾ ਕਾਵੜ ਕਰ ਗਿਆ ਹੁਣ ਉਹ ਨਹੀਂ ਜਾ ਯਾਰ ਅੰਦਰ ਜਾ ਮੇਰਾ ਅੱਛਾ ਠੀਕ ਹੈ ਇਹੋ ਤਾਂ ਮੈਂ ਵੇਖੂ ਆਮ ਵੀ ਤੇਰੇ ਕਾਰਨਾਮੇ ਕੀ ਆਣ ਤੂੰ ਤਾਂ ਪਈਆਂ ਨਹੀਂ ਆ ਸਿਰਫ ਮੇਰੇ ਦਿਲ 'ਚ ਆ ਗੱਲ ਤੇ ਮੈਂ ਤਾਂ ਆਖਸਾਂ ਹੋਰ ਵੀ ਬਹੁ ਕੁਝ ਆ ਇਹ ਤਾਂ ਤੂੰ ਲੁਕਾ ਗਈ ਹੈ ਨਾ ਤੂੰ ਬਣਨ ਲੱਗੀ ਹੈ ਮੇਰੇ ਅੱਗੋਂ ਹਾਜਣ ਮੈਂ ਤਾਂ ਤੇਰਾ ਅੰਦਰ ਲੈਣਾ ਚਾਹੁੰਦਾ ਆਮ ਜਿਹੜਾ ਤੂੰ ਦੇ ਛੱਡਿਆ ਕੁਝ ਦੇ ਛੱਡੇ ਤੇ ਕੁਝ ਹੁਣ ਅੱਗੋਂ ਮੈਂ ਆਪ ਅੰਦਾਜ਼ੇ ਲਾ ਲੈਸਾਂ ਵੀ ਕੀ ਆਇਆ ਤੂੰ ਅੱਛਾ ਫਾਤਮਾ ਤੈਨੂੰ ਇੱਕ ਹੋਰ ਦੱਸਾਂ ਘਰ ਨਾਲੋਂ ਨਾ ਇੱਥੇ ਇਹਨਾਂ ਰੁੱਖਾਂ ਦੇ ਹੇਠ ਏਡੀ ਸੋਹਣੀ ਹਵਾ ਪੇ ਲੱਗਦੀ ਏ ਬਿਲਕੁਲ ਬਹਾਰਾਂ ਚਲੀ ਸ਼ਾਮ ਵੀ ਨਿੱਗੀ ਬਿਲਕੁਲ ਤੇ ਔਰ ਵੇਖੀ ਅੱਲਾ ਉਹ ਪਿਛਲੇ ਪਾਰੇ ਗੁੱਡੀ ਬਣੀ ਜਾਨੀ ਏ ਖੁਦਾ ਦੇ ਬੰਦਿਆ ਇੰਜ ਵੀ ਕੋਈ ਨਹੀਂ ਮੇਰਾ ਹਜ਼ਾਰ ਪਿਛਲਾ ਪਾਰਾ ਲੈ ਸਾਡੀਆਂ ਕਬਰਾਂ ਚੋਂ ਲੱਤਾਂ ਲੱਦੇ ਬੰਦੇ ਪੁੱਤਰ ਸਾਡਾ ਜਵਾਨ ਹੈ ਹਲਾ ਮੂੰਹ ਤਾਂ ਬਾਹਰ ਹੀ ਹੈ ਨਾ ਕਬਰ ਚ ਲੱਤਾਂ ਹਾਂ ਠੀਕ ਹੈ ਉਹ ਮੂੰਹ ਤੋਂ ਸਾਫ਼ ਰੱਖਣਾ ਹੀ ਰੱਖਣਾ ਮੈਨੂੰ ਪਤਾ ਉਹ ਤਾਂ ਰੱਖਣਾ ਹੀ ਰੱਖਣਾ ਅੱਛਾ ਤੂੰ ਇਹ ਦੱਸੋ ਨੋ ਦੀ ਪਰਨਾ ਕੇ ਲੈਂਦੀ ਹੈ ਜਿਹੜਾ ਅਮਰ ਸ਼ੇਰ ਪੁੱਤਰ ਹੈ ਉਹਦੀ ਤਬੀਅਤ ਨਹੀਂ ਮੈਂ ਜਾਣਨਾ ਅੱਛਾ ਸੁਣਾ ਕਿਵੇਂ ਆਪਾਂ ਤੇ ਰੰਗ ਰਮੂਜ਼ ਇਹਨੇ ਦੋਵਾਂ ਦਾ ਹਾਲੇ ਤਾਂ ਤੈਨੂੰ ਪਤਾ ਹੁਣ ਨਵੀਂ ਸ਼ਾਦੀ ਹੈ ਸੋ ਹਾਂ ਤੇ ਇੱਕ ਦੂਜੇ ਦੇ ਕਲੋਜ਼ ਹਨ ਕਾਫੀ ਹਾਂ ਤੇ ਉਹ ਵੀ ਜੀ ਕਰਦੀ ਵਧੀ ਹੁੰਦੀ ਹੈ ਹੂੰ ਤੇ ਪਰ ਉਹ ਮੈਨੂੰ ਉਮੀਦ ਹੈ ਖੈਰ ਕਰੇ ਮੈਨੂੰ ਉਮੀਦ ਹੈ ਇਹਨਾਂ ਦੀ ਜ਼ਿੰਦਗੀ ਚੰਗੀ ਗੁਜ਼ਰ ਅੱਛੀ ਗੁਜ਼ਰਸੀ ਇਨਸ਼ਾਅੱਲਾ ਚੋਣ ਇੱਕ ਨਾਲ ਹੱਸਦੇ ਖੇਡਦੇ ਦੋਵੇਂ ਤੇ ਸਾਨੂੰ ਹੁਣ ਮਾਂ ਪਿਓ ਕੋਲ ਤਾਂ ਆਮਦ ਚਿਰ ਆਇਆ ਹੀ ਕਦੀ ਨਹੀਂ ਉਹ ਬਾਈ ਤੂੰ ਜੱਟ ਸਾਡੇ ਕੋਲ ਹੀ ਆ ਕੇ ਬੈਠਾ ਕਰਨਾ ਅਸੀਂ ਉੱਥੇ ਬੈਠੇ ਰਹਿੰਦੇ ਆ ਉੱਥੇ ਸਵਾਣੇ ਨੂੰ ਲੈ ਕੇ ਨਾ ਕਿਸੇ ਰੋਕੇ ਚੁੱਪ ਕਰਕੇ ਬੈਠਾ ਸੀ ਹੱਸਦਾ ਗਿਆ ਸੀ ਤਾੜੀਆਂ ਮਾਰੇ ਸਨ ਇੱਕ ਦੂਜੇ ਤੇ ਹੱਥ ਮਾਰੇ ਸਨ ਨਹੀਂ ਰੋਟੀ ਬਈ ਇਕੱਠੇ ਖਾਂਦੇ ਹਾਂ ਤੇ ਇਕੱਠਾ ਬਾਂਧਦੇ ਉਠਿੰਦੇ ਤੇ ਬਈ ਸਕੂਨ ਚਲੋ ਫਾਤਿਮਾ ਸ਼ੁਕਰ ਅਲਹਮਦੁਲਿਲਾ ਸ਼ੁਕਰ ਅਲਹਮਦੁਲਿਲਾ ਸਾਡੇ ਪੁੱਤਰ ਦਾ ਘਰ ਆਬਾਦ ਹੋ ਗਿਆ ਬਾਹਰ ਜਿਹੜੀ ਹੈ ਇਹ ਬੜਾ ਪੱਕੇ ਦੇ ਹੇਠ ਲੱਭਦੀ ਪੱਕਾ ਲੱਖ ਚਲਾ ਤੇ ਲਓ ਨਾ ਪਹਿਲੇ ਆਮਦ ਸ਼ੇਰ ਦੇ ਬਹੁਤ ਕੁੱਤੇ ਕਾਮਾ ਗਲੀਆਂ ਚ ਲੱਭਦਾ ਆ ਹੁਣ ਜਦੋਂ ਕੋਈ ਸ਼ਾਦੀ ਹੋਈ ਸੀ ਨਾ ਹੁਣ ਅਮਾਨ ਹੈ ਹਲਾ ਆਪਣਾ ਦੱਸ ਕੰਬਲਾ ਤੂੰ ਜਵਾਨੀ ਚ ਕੀ ਕੀਤਾ ਆਮ ਸ਼ੇਰ ਦੇ ਤਾਂ ਨਜ਼ਰ ਤੇਰੀ ਪੈ ਗਈ ਉਹ ਦੇ ਕੁੱਤੇ ਕੰਮ ਫਾਤਮਾ ਜਵਾਨੀ ਯਾਦ ਦਿਵਾ ਦਿੱਤੀ ਹੈ ਹਾਂ ਪਤਾ ਤਾਂ ਮੁੜ ਗਈ ਬੜੀਏ ਗੱਲ ਸੁਣ ਫਾਤਮਾ ਕਿੱਥੇ ਮੇਰੇ ਬੜੇ ਵੱਡੇ ehsan ਹੈ ਇਹ ਮੈਂ ਤੈਨੂੰ ਦੱਸ ਲਈ ਅਗਰ ਤੂੰ ਵੇਖੇ ਨਾ ਤੇ ਜੀਵਨ ਦੇ ehsan ਤੂੰ ਭੁੱਲ ਨਹੀਂ ਸਕਦੀ ਬਾਕੀ ਇਹ ਅਸੀਂ ਤੇ ਨਹੀਂ ਆਂਦੀ ਵੈਸੇ ਨਹੀਂ ਮੈਂ ਕਦੀ ਇਹ ਮਹਿਸੂਸ ਕਰਾਇਆ ਹੈ ਨਾ ਸ਼ੁਕਰਗੁਜ਼ਾਰ ਹਾਂ ਕਿ ਮੇਰੀ ਜ਼ਿੰਦਗੀ ਬਣਾਉਣ ਵਾਲਾ ਤਾਂ ਹਾਂ ਬਿਲਕੁਲ ਮੈਂ ਤਾਂ ਤੇਰੀ ਬਾਈ ਖੁਸ਼ਹਾਲ ਜ਼ਿੰਦਗੀ ਕੀਤੀ ਹੈ ਤੇ ਉਹ ਅੱਛਾ ਹੁਣ ਇਹ ਦੱਸ ਮੈਂ ਜਾਊਂ ਆਮ ਸ਼ਹਿਰ ਤੇ ਕਿਹੜਾ ਚਾਲਣੀ ਹੈ ਅੱਜ ਕੋਈ ਸਬਜ਼ੀ ਵਾਲ ਜੀ ਲੈ ਉਹ ਨੋ ਤੂੰ ਪੁੱਛ ਲੈ ਆ ਉਹ ਤੇ ਤੂੰ ਪੁੱਛ ਲੈਣਾ ਜਾਂਦੇ ਹੋਇਆ ਹੁਣ ਬਾਈ ਨਹੀਂ ਲੱਗੀ ਜਾ ਉਹ ਬੈਠੇ ਹੀ ਨਹੀਂ ਤੇ ਉਹਨਾਂ ਦੇ ਕੋਲ ਪੁੱਛ ਲੈ ਜਿਹੜੀ ਚਾ ਖਾਮਣੀ ਹੋਵੇ ਨਾ ਉਹਨੂੰ ਨੂੰ ਆਖੋ ਹੁਣ ਤਾਂ ਚਾਵਲ ਪਸੰਦ ਹੈ ਨਿਤ ਦਿੱਤੀ ਰੱਖੋ ਉਹਨੂੰ ਉਹ ਹਰ ਵੇਲੇ ਚਾਵਲ ਮੈਦਾ ਖਰਾਬ ਕਰਨਦੇ ਹੀ ਨਹੀਂ ਉਹ ਤਾਂ ਸਵਾਣੀ ਮਰਦਾ ਆਂਦੇ ਰਾਤਾ ਹੋਵੇ ਤੇ ਨਾਲ ਚਾਵਲ ਹੋਣ ਬਸ ਤੇ ਨਾਲ ਬੋਤਲ ਹੋ ਜਾਵੇ ਇਨਕਾਰ ਲੱਗੀ ਜਾ ਆ ਪੁੱਤਰ ਬੈਠੇ ਤੇ ਨੋ ਉਠਾਇਓ ਮੇਰੇ ਖਿਆਲ ਗਾੜੀ ਵਧੀਆ ਹੋਣੀ ਹੈ ਪੁੱਤਰ ਪੁੱਛ ਲੈ ਬਰਾਤ ਪੁੱਛ ਪਹਿਲੇ ਨੋ ਕੋਲ ਕਿਉਂਕਿ ਨੋ ਬੜੀਆਂ ਖੁਸ਼ ਹੁੰਦੀਆਂ ਨੇ ਵੇਖੇ ਨਾ ਮੇਰੇ ਕੋਲ ਪੁੱਛਦੇ ਪਏ ਬਿਲਕੁਲ ਉਸ ਕੋਲ ਲੱਗੀ ਜਾ ਤੇ ਉਸ ਨੂੰ ਆਖ ਬਈ ਜਾਂਦਾ ਪਿਆ ਸੌਰਾ ਤੇਰਾ ਸ਼ਹਿਰ ਜਿਹੜਾ ਖਾਮਣੀ ਦੱਸ ਉਹ ਸ਼ਾਇਦ ਅਸੀਂ ਚੜਸਾਂ
ਆ ਉੱਠ ਕਰੋ ਆ ਆ ਬੈਠੇ ਨਹੀਂ ਵਧੀ ਹੋਈ ਆ ਬੈਠੇ ਜਾਓ ਆ ਮਸ਼ੇਰ ਵਾਲ ਜਾ ਹਾਂ ਮਛੇਰਾ ਗਿਆ ਜਾ ਨਾ ਤੇ ਕਰ ਉਹ ਜੋ ਹਾਲ ਜਾ ਤੇ ਤੇ ਬੋਲਾ ਉਹ- ਆ ਮਸ਼ੇਰ ਵਾਲ ਉਹ ਤੇਰਾ ਨਹੀਂ ਦੀਨ ਉਹ ਮਜ਼ਮ ਰਲ ਕੇ ਬੈਠੇ ਨੂੰ ਤਾਂ ਜਾਂਦੀ ਨੂੰ ਪਈ ਹੈ ਆ ਉਹਦਾ ਉਸੇ ਦੇ ਕੋਲ ਲੱਗੀ ਆ ਲੱਗੀ ਜਾ ਤੇਰਾ ਦਿਮਾਗ ਖਰਾਬ ਹੋ ਗਿਆ ਅੱਜ ਅੱਲਾਹੁ ਅਕਬਰ ਹੈਲੋ ਹਾਂਜੀ ਬਈ ਨਹੀਂ ਮੈਂ ਤਾਂ ਉਹਨੂੰ ਇੱਕ ਵਾਰੀ ਰੋਕ ਛੱਡਿਆ ਵੇ ਉਹ ਇੱਥੇ ਕੋਈ ਨਹੀਂ ਅੱਛਾ ਠੀਕ ਹੈ अस्सलाम वालेकुम जी। ਵਾਲੇकुम अस्सलाम अमन शेर की हाल है नो? हैं ठीक हो जी? अस्सलाम। हला वे बड़ा वजन कौन है? हला ठीक है अगर काम सही नहीं माहौल छोलो। बड़ा बेहतरीन माशाल्लाह। हाँ? की हाल है साजिद ਵੀਰਾ दुआएं जी तुसी सुनाओ तबे ऐसा ठीक है? शुक्र अल्लाह पाक दा वाल बचे हुए हो? अल्हम्दुलिल्लाह तू सुना फिट हो बिल्कुल ठीक ठाक। ए- भैन मेरी कान दिस दी। ए छोर कौन ए छोर मेरा दोस्त है। हैदर खान ने ना है। बेली है मेरा। हैदर खान अस्सलाम वालेकुम वालेकुम ये सलाम। हाल है भाई की ठीक हाल हो है जी? ठीक हो? तबे ऐसा ठीक है? हाँ हाँ शुक्र अल्लाह का भाई पानी लाया वहाँ नहीं नहीं पानी काहे लोड़ना सारा आज जूस पीता। हाँ और बाकी घर सब खैरियत आई बिल्कुल ठीक ठाक। अचानक आ गया राब्ता शाब्ता कोई नहीं कीता बस ਐਵੇਂ ਮੇਰਾ ਜ਼ਿਹਨ ਮੁਤਮਿਨ ਹੋਇਆ ਤੇ ਇਧਰ ਨੂੰ ਮੈਂ ਆਖਿਆ ਮੈਂ ਕਣਾ ਬਾਜੇ ਮਕਾਮ ਬਾਜੇ ਲੋਈ ਅੰਮੇ ਆ ਜਾਟੋ ਚਲੋ ਮਿਲ ਛਿਲ ਕੇ ਵਾਪਸ ਆਏ ਸੰਗ ਗਿਆ ਸਕੇ ਚਲੋ ਟੋਰ आप डरदे है जी आप डरदे है नहीं नहीं वैसे मैं आख्या मैं चलो अकल्ला मुड़ दो बंदे होने तो गपशप बंदा राह मारी रख लो और की है क्यों भाई मेरे आवन दा बुरा लगा ने? नहीं नहीं वैसे उन गल करदा पे नहीं नहीं बुरा क्यों महसूस करना है लगना अल्लाह माफी दे और हाँ एक बाला में नहीं नहीं बड़े आकाश है ना भाई अमन शेर किसे शादी लोड़ ही नहीं तेरे बड़वाइये तेरे भैया नु पता कोई नहीं मैं तो लगदा पे इधर ले मैं मूड च अज बैठो है यार पता नहीं मेरी वजह तू कबड़ी गया भी पराया छोर नु लेके आ गया बूए थे नहीं नहीं तेरी वजह तो अल्लाह माफी देवे क्यों कड़ी बिना इसो ਉਹ ਅੱਗੇ ਮੇਰੇ ਖਿਆਲ ਕਿਸੇ ਦਾ ਫੋਨ ਤੇ ਲੱਗੋ ਆ ਤਾਂ ਕਿਸੇ ਨਾਲ ਕੋ ਗੁੱਸੇ ਮੁੱਸੇ ਦੀ ਕਿਸੇ ਗੱਲ ਕੀਤੀ ਹੋ ਸੀ ਗਿਆ ਉਸ ਤੋਂ ਮਾਈਂਡ ਕੀਤੀ ਬੈਠੋ ਸੀ चलो बा मेरा बिरा मैं तो पहली बार ही आई तो आखिरी बार ही मैं तन्नू तेरे नाल आंदा मैं तो मालूम होंदा कबड़िया बैठा मैं इत्थे ਯਾਰ ਇਧਰ ਅਲੀ ਤੂੰ ਐਵੇਂ ਪਰੇਸ਼ਾਨ ਹੋ ਗਿਆ ਹੋ ਸਕਦਾ ਮੀਆਂ ਬੀਵੀ ਦਾ ਕੋਈ ਮਸਲਾ ਮਸਾਇਲ ਹੋ ਸੀ ਜਾਂ ਕਿਸੇ ਨਾਲ ਫੋਨ ਤੇ ਜੋ ਲੱਗੋ ਆ ਕਿਸੇ ਨਾਲ ਤਾਂ ਕੋਈ ਬਿਜ਼ਨਸ ਪਾਈ ਬੈਠਾ ਸਾਡੇ ਨਾਲ ਅੱਲਾ ਮਾਫੀ ਦੇਵੇ ਨਾ ਮੈਂ ਉਹਦੇ ਨਾਲ ਕੀਤੀ ਹੈ ਤੇ ਨਾ ਤੂੰ ਹੀ ਕੀਤੀ ਹੈ उस ਹਾਂ ਉਹ ਗੱਲ ਦੀ ਤੂੰ ਟੈਨਸ਼ਨ ਕੋਈ ਨਾ ਲਓ की होया बाला बाहर बैठा ते तू अंदर लेके अब बकवास बंद कर मैं तेरे मुंह ते मारनी है क्यों हमेशा मुंह चा के उधर की करना है कि यार आ गया यू ता तू यार नहीं हमेशा ऐसी कोई कोई ऐसी कोई गल नहीं बाला है बैठा मैं तो बाले दी भी गैरत मार गई ਉਹਨੂੰ ਨਾਲ ਰਲਾ ਕੇ ਆ ਗਿਆ ਕੱਲਾ ਨਾ ਆ ਸਕਦਾ ਹੁਣ ਮੈਨੂੰ ਕੀ ਪਤਾ ਉਸ ਕਿਉਂ ਉਹਨੂੰ ਨਾਲ ਲੈਂਦਾ ਮੇਰੀ ਇਸ ਚ ਕੀ ਗਲਤੀ ਮੇਰੇ ਨਾਲ ਕਿਉਂ ਖਪਦਾ ਅਬੂ ਇਹ ਚੋਂ ਬਾਹਰ ਨਾ ਨਿਕਲੀ ਪਈ ਕਾਸ਼ਾ ਮੈਂ ਦੇਣੀ ਹੋਏ ਤਾਂ ਦੇ ਲਈ ਸਾਂ ਨਹੀਂ ਤੇ ਲੈ ਜਾਵੇ ਇਹਨੂੰ ਜਿਹੜੇ ਨੂੰ ਨਾਲ ਲੈ ਕੇ ਆਂਦਾ ਇਸੋਂ ਹਾਲਾ ਹੌਲੀ ਬੋਲ ਬਾਲਾ ਹੌਲੀ ਬੋਲ ਇਹੋ ਨੂੰ ਜਿਹੜਾ ਦੱਸਿਆ ਈਓ ਮਸ਼ੀਨ ਲੇਕਿਨ ਉਹ ਤਾਂ ਪੁਰਾਣੀ ਗੱਲ ਹੁਣ ਪੁਰਾਣੀ ਗੱਲ ਹੈ ਚੁੱਪ ਕਰ ਪੁਰਾਣੀ ਹੈ ਜਾਂ ਨਵੀਂ ਹੈ ਮਗਰੂ ਹੀ ਬੈਲੀ ਤੇਰੇ ਟੁੱਟਨੇ ਸ਼ੁਰੂ ਹੋ ਗਏ ਨਾ ਮਸ਼ੀਨ ਐਸੀ ਕੋਈ ਗੱਲ ਨਹੀਂ ਜਿਹੜਾ ਤੂੰ ਸਮਝਦਾ ਪਿਆ ਤੂੰ ਮੈਂ ਸਾਰਾ ਕੁਝ ਸਮਝਦਾ ਪਿਆ ਮੈਂ ਨਾ ਨਹੀਂ ਨਾ ਮੈਂ ਚਗਾਲਾ ਅੱਛਾ ਹੌਲੀ ਬੋਲ ਬਾਲਾ ਆਇਆ ਜਾ ਕੇ ਦਫਾ ਹੋ ਅੰਦਰ ਬਾਲਾ ਆਇਆ ਵੇ ਕਨਾ ਗੱਲ ਤਾਂ ਸੁਣ ਕੀ ਆਖੂ ਹੈ ਉਹਨੂੰ ਕੁੜੇ ਨੂੰ ਕੀ ਆਖੂ ਹੈ ਇਹ ਹੋ ਗਿਆ ਮਸ਼ੀਨ ਕਿਵੇਂ ਬੋਲਦਾ ਪਿਆ ਬਾਹਰ ਪੁਰਾਣੇ ਬੈਠੇ ਤੇ ਪੁਰਾਣੇ ਹੋ ਗਏ ਤਾਂ ਮੁੜ ਕੇ ਕੀ ਕਿਆਮਤ ਆ ਗਈ ਹੈ ਪੁਰਾਣੇ ਆ ਗਏ ਤਾਂ ਉਹਨੂੰ ਕੀ ਹੋਇਆ ਮੂਡ ਉਹਦਾ ਕਿਉਂ ਖਰਾਬ ਹੋ ਹੋਵੋਸ ਪਿਆ 100 ਵਾਰੀ ਹੋਵੋਸ ਪਿਆ ਜਿਹੜੇ ਉਹਦੇ ਕਾਰਨਾਮੇ ਨਾ ਕੀ ਉਹਦੇ ਕਾਰਨਾਮੇ ਨੂੰ ਤੇ ਤੁਹਾਨੂੰ ਕੀ ਆ ਵੇਂਦੇ ਪਿਓ ਕਿਵੇਂ ਨਾ ਮੈਨੂੰ ਮਾਫੀ ਦੇ ਛੱਡੋ ਤੁਸੀਂ ਸਾਰਾ ਟਬੋਰੀ ਮੈਂ ਤਾਂ ਉਹਦੇ ਕੋਲ ਪੁੱਛੂ ਆਮ ਉਹਦਾ ਪਿਓ ਜਾਊਗਾ ਸੋਹਰਾ ਦਾ ਗੁਆਣਾ ਹੈ ਬਈ ਕੀ ਪਕਾਉਣਾ ਤੇ ਕਸ਼ਾ ਲੈ ਆਵੇ ਉਹ ਤੂੰ ਜ਼ਾਹਰ ਲਾਇਆ ਉਹ ਤੇ ਪੁਰਾਣੇ ਨੂੰ ਵੀ ਗੱਤੋ ਤੇ ਇਹਨੂੰ ਵੀ ਗੱਤੋ ਇਹ ਜ਼ਾਹਰ ਦੇ ਕਾਬਿਲ ਹੈ ਕੀ ਬਣਿਆ ਕੀ ਤੁਹਾਨੂੰ ਗੱਲ ਕੀ ਹੁਣ ਮੈਂ ਤੈਨੂੰ ਨਾ ਦੇ ਸਾਹਮਣੇ ਦੱਸਾਂ ਸਾਰਾ ਕੁਝ ਤੁਨਾਂ ਦੇ ਸਾਹਮਣੇ ਜਿਹੜੀ ਇਹ ਬਾਕ ਲਾਈ ਹੋਈ ਉਹ ਕੋਈ ਨਹੀਂ ਸੁਣਦਾ ਤੇ ਮੁੜ ਦਫਾ ਹੋ ਜਾ ਸਨ ਸੁਣ ਕੇ ਬਕ ਤੋ ਬੱਕਰੀ ਦੇ ਚੱਲ ਇੱਥੇ ਲੈਣ ਕੀ ਆਇਆ ਨਾ ਤੁਹਾਡੇ ਨਾਲ ਤਾਂ ਮੱਥਾ ਮੱਥਾ ਲਾਣਾ ਹੀ ਫਜ਼ੂਲ ਹੈ
ਭਾਈ ਇਹ ਤੇ ਅੰਦਰ ਖਪਦੇ ਬੈਠੇ ਨੇ, ਚੱਲੀਏ ਯਾਰ ਮੈਂ ਤਾਂ ਨਾ ਨਹੀਂ हैदर अली तू तो ਚੰਗੇ ਪੁਰਾਣੇ ਆਏ ਆ ਵੀ ਸਾਡੇ ਕੋਲ ਬੈਠੇ ਕੋਈ ਨਹੀਂ, ਉੱਠੀ ਕੇ ਵਗ ਗਏ ਅੰਦਰ। यार नंदा को अपना मसला सी गया ते ए 10 बजे मुड़ तो जावना तो मैं आप तेरे नाल जावना, मैं तेने कल्ला करना ਕਿਤੇ जाऊंगा भाई। ਥੋੜਾ ਹੈ ਪਵਾ ਕੋ ਖਾ ਪੀ ਕੇ ਜਾਵੇਂ नहीं नहीं खावन पीवन दी काई लोड़ हो आ भाईया किते काम जावना ते मगर फोन तो फोन आंदा पे। ਹਾਲਾ ਤੇ ਠੀਕ ਹੈ ਮਾਂ ठीक है ਮਗਰੂ ਨਾ ਜਾਂਦੇ ਹੋ ਤਾਂ 100 ਵਾਰੀ ਜਾ ਮੈਂ ਜਿਹੜਾ ਤੁਹਾਡੇ ਵਾਸਤੇ ਇੱਥੇ ਜਿਹੜਾ ਹੈ ਕੱਟਾ ਪਕਾਈ ਵੇਚਦਾ ਮੇਰਾ ਵਕਤ ਕਰਦਾ ਨਾ ਕਿ ਕੰਜਰ ਮਿਲੋ ਕੋਰਾ ਮੂੰਹ ਚਾ ਕੇ ਟੁਰ ਪੰਦਾ ਜਿੱਦੂ ਕਿਦੂ ਦਾ ਕੁੱਤਾ ਬਿੱਲਾ ਹੋਵੇ ਲੈ ਕੇ ਤੇ ਹੋਰਾਂ ਟੁਰ ਪਿਆ ਸਾਲਾ ਸਾਹਿਬ ਚੰਗਾ ਕਿਹਾ ਜਾ ਕੇ ਪੁੱਛਿਆ ਮਾਸ਼ਾਅੱਲਾ ਤੋਬਾ ਅੱਲਾ ਮਾਫ ਕਰੇ ਅੱਜ ਕੱਲ ਦੀ ਔਲਾਦਾਂ ਤੂੰ ਹਾਂ ਕਿਹੜ ਚਲੇ ਆਵਣੀ ਕਾਸ਼ਾ ਨਹੀਂ ਲੈ ਆਵਣੀ ਪੋਤਰ ਤੇਰਾ ਆਂਦਾ ਪਿਆ ਜ਼ਾਰ ਲਾਇਆ ਉਤੋਂ ਤੇ ਉਤੋਂ ਜ਼ਾਰ ਦਾ ਤਿੱਲਾ ਲਾਇਆ ਇਹਨਾਂ ਦੇ ਹੋ ਗਈਆਂ ਸ਼ੌਕਾਂ ਪੂਰੀਆਂ ਇਹ ਮਛੇ ਰੱਖਿਆ ਹਾਂ ਝਟ ਪਹਿਲੇ ਤਾਰੀਫ ਕੀਤੀ ਤੋਂ ਸਾਡੇ ਅੱਗੇ ਆ ਗਈ ਉਹ ਕਾਰ ਕੀਤੀ ਸੋ ਮਸ਼ਰ ਮੇਰੇ ਨਾਲ ਉਹ ਤੂੰ ਪਿਆ ਮੈਨੂੰ ਜਿਵੇਂ ਹੁਣੇ ਖਾਂਦਾ ਇਸੂ ਤੈਨੂੰ ਕੋ ਕੁੱਤਾ ਵੱਢਣ ਪੈ ਗਿਆ ਹੋ ਪਤਾ ਨਹੀਂ ਮੈਨੂੰ ਆਪਾਂ ਤੇ ਜੁਨਾਂ ਦੀ ਕੋਈ ਗੱਲ ਹੈ ਤੇ ਤੇਰੇ ਨਾਲ ਉਹਦੀ ਗੱਲ ਕਰਨ ਦੀ ਕਿਹੜੀ ਨੋ ਲੋੜ ਹੈ ਸਾਹਿਬ ਅੰਦਰੋਂ ਨਿਕਲੀ ਹੈ ਉਹਨੂੰ ਮੈਂ ਸਾਧ ਮਾਰੀ ਤੋ ਇੱਥੇ ਨਾਸਾ ਕਰਕੇ ਤੋ ਵੀ ਅੰਦਰ ਵੜ ਗਈ ਤੇ ਆ ਮਸ਼ਰ ਨੂੰ ਪੁੱਛਿਆ ਮੈਂ ਕਿਹਾ ਪੁਰਾਣੇ ਬੂਹੇ ਤੇ ਬੈਠੇ ਨੂੰ ਉਹਦਾ ਸਾਲਾ ਆਇਆ ਬੈਠਾ ਹਾਂ ਨਾਲ ਕੁਛ ਹੋਰ ਆ ਹਾਂ ਤੇ ਬੜੀ ਗੱਲ ਆ ਉਹ ਯਾਰ ਉਹਨਾਂ ਦੇ ਕੰਨੀ ਗੱਲ ਪੈ ਜਾਵੇ ਤੂੰ ਕੀ ਆਖਸਾਂ ਭਈ ਇਹ ਕਿਉਂ ਖਪਦੇ ਪੈ ਬੜੀ ਇੱਜ਼ਤ ਇਸ ਬਣਾਈ ਸੀ ਮੈਂ ਫਾਤਮਾ ਇਸ ਬੰਦੇ ਨੂੰ ਕਿਵੇਂ ਸਮਝਾਏ ਹਾਂ ਇਹ ਸਾਡੇ ਵਾਸ ਦਾ ਨਹੀਂ ਇਹ ਬਹੁਤ ਵਧੀਆ ਹੋਇਆ ਐਡਾ ਗੰਦਾ ਜ਼ਹਿਨ ਹੈ ਮਤਲਬ ਕਿਸੇ ਤੇ ਇੰਨੀ ਖੁਸ਼ਬਾਸ਼ ਨਜ਼ਰ ਉਸੇ ਹਾਂ ਇਸ ਰੰਗਾ ਕਿਸੇ ਚੰਗਾ ਮਰੂ ਕੋਈ ਮੁੰਡਾ ਨਹੀਂ। ਰੱਖਦੇ ਮੋਏ ਉਸ ਮੈਂ ਤਾਂ ਦਿਸਾ ਮਾਜੀ ਕਾਇਨ ਹੁਣ ਮੈਂ ਕੀ ਸ਼ਹਿਰ ਨਾ ਜਾਵਾਂ ਹੁਣ ਕੀ ਕਰਨਾ ਜਾ ਕੇ ਜੈਸੇ ਇਹ ਨਾਂਦੀ ਮੁਕਾ ਜਿਹੜੀ ਇਹ ਨਾਂਦੀ ਹੁਣ ਮੈਨੂੰ ਕੀ ਪਤਾ ਇਹਨਾਂ ਤੋਂ ਪੁੱਛਣਾ ਕੋਈ ਨਹੀਂ ਬਈ ਇਹਨਾਂ ਦਾ ਕੀ ਰੋਲ ਹੈ ਆਪ ਜਾ ਕੇ ਪੁੱਛ ਨੋ ਤੂੰ ਵੀ ਤੇ ਪੁੱਤਰ ਤੋਂ ਵੀ ਨਾਲ ਕੀ ਨਾਲ ਮੁਸੀਬਤ ਹੈ ਤੇ ਕੀ ਧਾੜ ਹੈ ਹਾਂ ਹੁਣ ਬਈ ਨਵਾਂ ਯਾਬ ਤੇ ਪੈ ਗਿਆ ਮੈਂ ਤਾਂ ਅੱਲਾ ਕੀਤਾ ਚੰਗਾ ਹੁਣ ਤੁਹਾਡੀ ਸ਼ਾਦੀ ਹੋਈ ਹੈ ਤੇ ਹੁਣ ਹੀ ਤੁਸੀਂ ਇਹੋ ਜਿਹੇ ਡਰਾਮੇ ਸ਼ੁਰੂ ਕਰਿੰਦੇ ਪਏ ਹੋ ਇਹ ਅਗਾਂ ਕਿੱਥੇ ਕੰਦੀ ਹੈ ਜਿੱਥੇ ਜਨਤਾ ਬੈਠ ਰਹਿੰਦੀ ਹੈ ਇਹ ਤਾਂ ਉਹ ਗੱਲ ਹੈ ਨਾ ਹੁਣ ਇੱਥੇ ਆਏ ਨਾ ਖਾਪੋ ਤੇ ਉਹਦੇ ਨਾਲ ਜਾ ਕੇ ਪੁੱਤਰ ਦੇ ਨਾਲ ਗੱਲ ਕਰ ਤੇ ਉਸ ਤੋਂ ਪੁੱਛੋ ਇਹ ਕਿਉਂ ਲੜਨ ਤੇ ਕੀ ਹੋਇਆ ਇਹਨਾਂ ਨੂੰ ਮੈਂ ਕੋਈ ਨਹੀਂ ਪੁੱਛਣੀ ਉਸ ਤੋਂ ਗੱਲ ਉੱਠੀ ਬੋ ਅੱਛਾ ਜਾਨਣਾ ਅੱਛਾ ਰਾ ਹਾਂਜੀ ਉਹ ਯਾਰ ਇਹ ਮੈਨੂੰ ਦੱਸ ਉਹ ਮੈਂ ਤੈਨੂੰ ਕੀ ਆਖਾਂ ਕੀ ਹੋਇਆ ਹੂੰ? ਕੀ ਹੋਇਆ ਮਾਂ ਜੋ ਤੇਰੀ ਗਈ ਹੈ ਤੇਰੇ ਕੋਲ ਕਾਸ਼ਾ ਪੁੱਛਣ ਜਾਂ ਨੋ ਕੋਲ ਕਾਸ਼ਾ ਪੁੱਛਣ ਤੇ ਅੱਗੋਂ ਨੂੰ ਵੱਢਣ ਪੈ ਗਿਆ ਹੁਣ ਮੈਂ ਕੁੱਤਾ ਬੇ ਵੱਡਣ ਪੈ ਤੇ ਗਿਆ ਮਾਂ ਨੇ ਮੁੜ ਬੋਲਿਆ ਜੀ ਇੰਨੇ ਬੋਲਿਆ ਜੀ ਦੁਆ ਉੱਥੇ ਪਿਆੰਦਨ ਛਿਕ ਛਿਕ ਗਤੀ ਬੋਲੇ ਨਾ ਉਹ ਆਇਆ ਬੈਠਾ ਜਾਂ ਸਾਲਾ ਮੈਂ ਫੁੱਲ ਵਗਾਵਾਂ ਮੋਰ ਹੋਣ ਦੇ ਵਾਸਤੇ ਜਿਹੜਾ ਕੋ ਕੁੱਤਾ ਬਿੱਲਾ ਹੁੰਦਾ ਨਾਰ ਲਾਈ ਹੁੰਦਾ ਤੇ ਇੱਥੇ ਸਾਡੇ ਬੂਹੇ ਤੇ ਲੈ ਕੇ ਆ ਜਾਵੇ ਕੱਲਾ ਕੀ ਅੰਨਾ ਹੋਇਆ ਹੈ, ਨਾ ਆ ਸਕਦਾ ਮੈਂ ਯਾਰ ਤੇਰਾ ਸਾਲਾ ਹੀ ਮੁੜ ਜੋ ਉਹਦੇ ਨਾਲ ਆ ਗਿਆ ਕੁਛ ਹੋਰ ਤੇ ਕਿਉਂ ਆ ਗਿਆ ਹੈ? ਨਹੀਂ ਬਰਦਾਸ਼ਤ ਹੁੰਦੇ ਮੇਰੇ ਕੋਲ ਹੀ ਹੋ ਜੇ ਬੰਦੇ ਜਿੱਦੂ ਦਾ ਕੋਈ ਨੱਥੂ ਫੱਤੂ ਹੋਵੇ ਉਹਨੂੰ ਰਲਾਇਆ ਤੇ ਨਾਲ ਟੋਰ ਪਿਆ ਇਹ ਤਰਤੀਬਾਂ ਇਹ ਕਾਰੋਬਾਰ ਉਹਨਾਂ ਦੇ ਘਾਰੇ ਚ ਉਸੇ ਨੂੰ ਸਾਡੇ ਘਾਰੇ ਚ ਇਹ ਚੀਜ਼ ਕਾਬਲੇ ਬਰਦਾਸ਼ਤ ਨਹੀਂ ਹੈ ਉਹ ਯਾਰ ਇਹ ਮੈਨੂੰ ਦੱਸ ਬਣਿਆ ਕੀ ਹੈ ਕੋਈ ਗੱਲ ਕੋਈ ਬਾਤ ਕੁਛ ਹੁੰਦਾ ਮੇਰਾ ਪਿਓ ਤੂੰ ਸਾਰੀ ਉਮਰ ਗੁਜ਼ਾਰੀ ਬੈਠਾ ਹੈ ਐਵੇਂ ਐਰੇ ਗਹਿਰੇ ਬੰਦੇ ਨੂੰ ਘਾਰੇ ਚ ਲਿਆਵਣ ਦਾ ਕੋਈ ਤੋਕ ਬਣਦਾ ਹੁੰਦਾ ਉਹ ਜੋ ਭੈਣ ਦੇ ਬੂਹੇ ਤੇ ਆਇਆ ਕਿਉਂ ਐਵੇਂ ਪਰਾਇਆ ਬੰਦਾ ਨਾਲ ਲਈ ਵਦਾ ਯਾਰ ਇਹ ਗਲਤ ਕੋਈ ਨਹੀਂ ਯਾਰ ਉਹ ਉਹਨਾਂ ਦੇ ਥੇਂਦਾ ਹੀ ਹੋਣਾ ਕਿਦਾਂ ਕਰਾਚੀ ਚੋਂ ਲੈ ਕੇ ਭਾਵੇਂ ਆਇਆ। ਜਿੱਦ ਦਾ ਹੋਵੇ ਇਹ ਗਲਤ ਕੋਈ ਨਹੀਂ ਉਹ ਹੈ ਗਲਤ ਹੋ ਅੱਜ ਕੱਲ ਦੌਰ ਤਾਂ ਕੋਈ ਨਹੀਂ ਮਗਰ ਚਲੋ ਜੇ ਲੈ ਕੇ ਆ ਵੀ ਗਿਆ ਤਾਂ ਉਹਦੀ ਇੱਜ਼ਤ ਕਰ ਉਹਦੇ ਸਾਹਮਣੇ ਨਹੀਂ ਮੈਂ ਅੱਗਾ ਤੂੰ ਉਹਦੇ ਪੈਰ ਧੋ ਕੇ ਪੀਸਾਂ ਗਿਆ ਓਏ ਹੋਏ ਹਮ ਸ਼ੇਰ ਪੈਰ ਧੋਵਣ ਦੀ ਗੱਲ ਨਹੀਂ ਪੈਰ ਧੋ ਕੇ ਨਾ ਪੀ ਕਮ ਸੇ ਕਮ ਚੁੱਪ ਕਰ ਤੂੰ ਬੋਲ ਸੇ ਮੇਰੇ ਅੱਗੋਂ ਪਰ ਹਮ ਸ਼ੇਰ ਹੋਇਆ ਕੀ ਤੈਨੂੰ ਇੱਕ ਵਾਰੀ ਤੇਰਾ ਕੀ ਲੱਗਦਾ ਹੈ ਉਹ ਜਿਹੜਾ ਨਾਲ ਆਇਆ ਤੈਨੂੰ ਪੀੜ ਹੁੰਦੀ ਪਈ ਹੈ ਮੇਰਾ ਉਹ ਤਾਂ ਕੁਝ ਨਹੀਂ ਲੱਗਦਾ ਮੋੜ ਬੌਕ ਬੰਦ ਕਰ ਮੇਰੇ ਨਾਲ ਉਸ ਬਾਰੇ ਗੱਲ ਨਾ ਕਰੀ ਪਈ ਇਹਨੂੰ ਸਮਝਾ ਲਓ ਨਹੀਂ ਤਾਂ ਮੇਰੇ ਕੋਲ ਕੋਈ ਹੋਰ ਨਾ ਹੋ ਜਾਵੇ ਹੁਣ ਖਬਰਦਾਰ ਇਸ ਬਾਰੇ ਗੱਲ ਕੀਤੀ ਆਈ ਦਾ ਅਲਾ ਉੱਠੀ ਮੈਂ ਜਾ ਉਹਦੇ ਜੱਬਾ ਉੱਠੀ ਉੱਠੀ ਖਲੋ ਤੂੰ ਤੇ ਮੈਂ ਰੋਕਿਆ ਨਹੀਂ ਇਹ ਕਰੀ ਰੋਕਿਆ ਨਹੀਂ ਕਿਧਰ ਗਏ ਸਨਾ ਕਮਾਲ ਵਾਲੀ ਗੱਲ ਇਹ ਨਹੀਂ ਕੱਲ ਇਹਨਾਂ ਦੀ ਸ਼ਾਦੀ ਹੁੰਦੀ ਪਈ ਹੈ ਅੱਜ ਇਹਨਾਂ ਦੀ ਆ ਮੈਂ ਤਾਂ ਡਰਾਮੇ ਵੇਖ ਕੇ ਹੈਰਾਨ ਹੋ ਗਿਆ ਸਨਾ ਓ ਛੋਰੇ छोरे भाज के अंदर वाड़ गई है मैं जो आया बैठा काई गाल ऐदे आवे ना
ਇਹ ਕੀ ਗੱਲ ਬਣੀ ਤੁਹਾਡੇ ਦੋਵਾਂ ਦੇ ਵਿੱਚ? ਪਤਾ ਨਹੀਂ ਅੱਬੂ, ਮੈਨੂੰ ਤਾਂ ਕੋਈ ਨਹੀਂ ਪਤਾ, ਮੈਂ ਤਾਂ ਉਸ ਨਾਲ ਕੋਈ ਗੱਲ ਹੀ ਨਹੀਂ ਕੀਤੀ। ਪਤਾ ਨਹੀਂ ਸਵੇਰ ਤੋਂ ਉਹਦਾ ਰਵੱਈਆ ਹੀ ਨਹੀਂ ਮੇਰੇ ਨਾਲ ਠੀਕ ਹੁੰਦਾ ਪਿਆ, ਕਾਵੜਿਆ ਹੀ ਲੜਦਾ ਹੀ ਪਿਆ, ਪਤਾ ਨਹੀਂ ਉਹਨੂੰ ਕੀ ਹੋ ਗਿਆ। ਸਨਾ ਇੱਕ ਤੈਨੂੰ ਦੱਸਾਂ, ਪਤਾ ਤੈਨੂੰ ਗੱਲ ਦਾ ਹੈ ਇਹ ਕਿਵੇਂ ਐਵੇਂ ਲੜਿਆ ਹੈ ਤੇ ਇੰਨੇ ਹਿੱਕਰੀ ਉਹ ਮੈਨੂੰ ਸਮਝ ਕਾਈ ਨਹੀਂ, ਮੈਨੂੰ ਨਹੀਂ ਦੱਸਦੇ ਪਏ ਕੀ ਵਜ੍ਹਾ ਹੈ, ਕੀ ਗੱਲ ਹੈ। ਥੋੜਾ ਮੈਂ ਉਹਨੂੰ ਦੂਰ ਲਾਣਾ ਤੁਹਾਨੂੰ ਕਰਾਂ। ਉਹ ਪੁੱਤਰ ਮੇਰਾ, ਮੈਂ ਪਿਓ ਹਾਂ ਉਹਦਾ, ਮੇਰੇ ਕੋ ਤਾਂ ਬੋਲਣਾ ਹੀ ਕੋਈ ਨਹੀਂ, ਪਰ ਪਤਾ ਮੈਨੂੰ ਕੋ ਪਤਾ ਸੋ ਲੱਗ ਸੀ ਤੇ ਮੈਂ ਗੱਲ ਕਰੇ ਸਨ। ਨਹੀਂ ਬਾਬੂ, ਐਸੀ ਕੋਈ ਗੱਲ ਵੀ ਨਹੀਂ ਸਾਡੇ 'ਚ ਤਾਂ। ਮੈਂ ਤਾਂ ਉਸ ਨਾਲ ਕੋਈ ਗੱਲ ਵੀ ਨਹੀਂ ਐਸੀ ਵੈਸੀ ਕੀਤੀ ਲੜਾਈ ਵਾਲੀ। ਪਤਾ ਨਹੀਂ ਉਸ ਨੂੰ ਹੀ ਕੁਝ ਹੋਇਆ ਵਦਾ, ਉਹਦੇ ਕੋਲ ਤੁਸੀਂ ਪੁੱਛੋ ਕਿ ਉਹਨੂੰ ਕੀ ਹੋਇਆ। ਮੇਰੀ ਤੇ ਉਹਦੀ ਤਾਂ ਕੋਈ ਲੜਾਈ ਨਹੀਂ ਹੋਈ, ਲੇਕਿਨ ਉਹ ਹੀ ਸਵੇਰ ਦਾ ਮੇਰੇ ਨਾਲ ਕਾਵੜੇ ਹੋਇਆ, ਲੜਾਈ ਹਰ ਟਾਈਮ। ਪਤਾ ਨਹੀਂ ਉਹਨੂੰ ਕੀ ਹੋਇਆ, ਖਲੋਤਾ ਚੰਗੀ ਨਹੀਂ ਉਹਨੂੰ ਮੈਂ ਇੱਕੇ ਵਾਰੀ ਲੱਗਦੀ ਪਈ। ਅੱਛਾ ਤੂੰ ਚੁੱਪ ਕਰ, ਮੇਰੀ ਗੱਲ ਸੁਣ, ਮਾਯੂਸ ਨਾ ਹੋ, ਮੈਂ ਬੈਠਾ ਨਹੀਂ, ਮੈਂ ਕਰ ਰਹੀ ਸੀ, ਮੈਂ ਹਾਲਾਂਕਿ ਸਮਝਾ ਵੀ ਲਈ। ਤੁਹਾਨੂੰ ਪਤਾ ਅੱਬੂ, ਮੇਰਾ ਵਿਆਹ ਹੋਇਆ ਹੈ ਤੇ ਉਸ ਨੂੰ ਉਸ ਪਾਣੀ ਦੇ ਘੁੱਟ ਵੀ ਨਹੀਂ ਪੁੱਛਣ ਦਿੱਤਾ, ਨਾ ਹੀ ਉਸ ਨੂੰ ਚੰਗੀ ਤਰ੍ਹਾਂ ਸਹੀ ਤਰ੍ਹਾਂ ਉਸ ਨੂੰ ਬੁਲਾਇਆ। ਉਹ ਕੀ ਸੋਚ ਕੇ ਗਿਆ ਸੀ? ਨਹੀਂ ਇਹ ਤਾਂ ਜ਼ਿਆਦਤੀ ਹੈ, ਇਹ ਅਮਨ ਸ਼ੇਰ ਦੀ ਬੜੀ ਵੱਡੀ ਜ਼ਿਆਦਤੀ ਹੈ। ਤੇ ਉਹਦੀ ਵੀ ਇੱਕ ਜ਼ਿਆਦਤੀ ਹੈ ਵੀ ਚਲੋ ਛੋਰ ਅਣਜਾਣ ਆਈ, ਕਿਉਂਕਿ ਅੱਗੇ ਤਾਂ ਸਾਡੇ ਘਰ ਕੋਈ ਆਉਂਦਾ ਜਾਂਦਾ ਹੈ, ਉਹਨੂੰ ਲੈ ਕੇ ਆ ਗਿਆ। ਕਿਉਂਕਿ ਤੂੰ ਵੀ ਜਵਾਨ ਹੈ ਤੇ ਉਹ ਹੁਣ ਇੱਕ ਬੰਦਾ ਸ਼ਾਦੀशुदा ਹੋ ਜਾਵੇ ਨਾ, ਤਾਂ ਉਹ ਹੁਣ ਘਰ ਬੰਦਾ ਬਰਦਾਸ਼ਤ ਨਹੀਂ ਕਰਿੰਦਾ। ਵੀ ਚਲੋ ਲੈ ਕੇ ਆ ਗਿਆ ਤੇ ਅਮਨ ਸ਼ੇਰ ਦਾ ਹੱਕ ਬਣਦਾ ਹੈ ਉਹਦੀ ਇੱਜ਼ਤ ਕਰਨੀ। ਇੱਕ ਵਾਰੀ ਤਾਂ ਇੱਜ਼ਤ ਕਰਨੀ ਆ ਸੁਣਾ, ਬਾਅਦ ਵਿੱਚ ਮੇਰੇ ਨਾਲ ਲੜ ਲੈਂਦਾ, ਮੇਰੇ ਨਾਲ ਖੱਪ ਲੈਂਦਾ। ਵੀਰਾਂ ਨੂੰ ਮੈਂ ਫੋਨ ਕਰਕੇ ਚਾਖਾਂ ਵੀ ਤੂੰ ਜਦੋਂ ਆਉਣਾ ਕੱਲ ਆਇਆ ਕਰੋ। ਅੱਛਾ ਜਿਹੜੇ ਛੋਰ ਹੈ ਆਇਆ ਹੈ ਜਿਹਦੇ ਨਾਲ ਉਹ ਸਾਜੇ ਦੇ ਨਾਲ, ਉਸ ਥੇ ਦਾ ਹੀ ਹੈ। ਹਾਂਜੀ, ਉਸ ਇੱਥੇ ਦਾ ਭਾਈ ਦਾ ਦੋਸਤ ਬਣਿਆ ਹੋਇਆ। ਅੱਛਾ ਚਲੋ ਜੀ, ਮੈਂ ਪੁੱਛਣਾ ਤੈਨੂੰ ਮੈਂ ਕੀ ਦੱਸਾਂ ਕਿ ਆ ਮਸ਼ੇ ਨੂੰ ਕਿਹੜੀ ਗੱਲ ਦੇ ਵੱਟ ਚੜੇ ਖਲੋਤੇ ਨੇ। ਆਪਣਾ ਤਾਂ ਦੱਸ ਲੈ ਸੂ ਤੇ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ, ਮੈਂ ਤਾਂ ਮੂੰਹ ਵੀ ਨਹੀਂ ਵਟਾਇਆ ਤੇ ਮੇਰੀ ਤਾਂ ਹਾਲੇ ਗੱਲ ਵੀ ਕੋਈ ਨਹੀਂ, ਮਤਲਬ ਕੋਈ ਗੱਲਬਾਤ ਐਸੀ ਹੈ ਹੀ ਕੋਈ ਨਾ। ਲੇਕਿਨ ਇਹਦੇ ਕੋਲ ਇਹ ਵੀ ਨਹੀਂ ਬਰਦਾਸ਼ਤ ਹੁੰਦਾ ਪਿਆ, ਉਸ ਗੱਲ ਤੋਂ ਮੇਰੇ ਨਾਲ ਮੂਡ ਬਣਾਈ ਵਦਾ। ਇਹਨੂੰ ਹੁਣ ਮੈਂ ਕਿਵੇਂ ਸਮਝਾਵਾਂ? ਫੋਨ ਆਉਂਦਾ ਪਿਆ। ਹੈਲੋ, अस्सलाम वालेकुम। वालेकुम सलाम। ਕੀ ਹਾਲ ਹੈ ਭਾਈ, ਠੀਕ ਹੋ? ठीक है पाली, तू सुना? ਮੈਂ ਵੀ ਠੀਕ, ਸ਼ੁਕਰ ਅੱਲਾ ਦਾ। ਤੂੰ ਆਪਣੀ ਸੁਣਾ, ਤਬੀਅਤ ਠੀਕ ਹੈ? शुक्र अल्लाह दा, तुसी सुनाओ तबीयत से ठीक है? ਹਾਂ ਠੀਕ ਠਾਕ। ਤੇ ਭਾਈ ਇਹ ਮੈਨੂੰ ਦੱਸੋ, ਮਹੀਨਾ ਹੋਇਆ ਖਲੋਤਾ, ਉਸ ਤੋਂ ਪਿੱਛੇ ਆਈ ਨੇ ਮਿਲਣ ਵਾਸਤੇ, ਨਾ ਫੋਨ ਕੀਤਾ ਇਹਨੇ, ਕੀ ਬਣ ਗਿਆ ਇਹਨੇ? ओ मेरी बहन हो, ए मैनू तू दस हो बई, चलो गलती नाल जे मैं अमन शेर नु दे ही छड्या तेरे वास्ते, ठीक है ना, ते ए दस उस कंजर मेरी इज्जत केड़ी कीती? अब मेरे नाल भराना नाल आए ते उस कुत्ते खावणी मैं सुन सारे लई आ, उस भराने भी सारा बरों बेम जेड़ा भी आ ना उस भी सुन लिया। तखीरो मैंने बोले उस आखे यार मेरी वजह तो लड़ाई है, हैदर अली आख्या ते हुण बाजा चलिए। ਵਾਲਾ ਉਹ ਤਾਂ ਮੈਂ ਮੰਨਦੀ ਹਾਂ, ਉਸ ਗਲਤ ਕੀਤਾ ਹੀ, ਉਹ ਇੰਜੇ ਕਾਵੜਿਆ ਹੋਇਆ ਹੈ ਤੇ ਉਸ ਨੂੰ ਪਤਾ ਨਹੀਂ ਲੱਗਾ। ਲੇਕਿਨ ਚਲੋ ਉਹਦੀ ਗਲਤੀ, ਮੇਰੀ ਕਿਹੜੀ ਇਸ ਚ ਗਲਤੀ? ਵਾਲਾ ਮੈਨੂੰ ਤਾਂ ਮਿਲਣ ਵਾਸਤੇ ਆਉਣਾ ਹੀ ਹੈ, ਕੋਈ ਨਾ। मैं मेरा पोतरा नहीं पियांदा, ब तेरी गलती है, मैं ये पियांदा बोंदे तमीज होंदी तो मेरे नाल साइड ते च गल करेंदा बई यार तेरे नाल छोर है ते अज तू अगे छोर ना लैवी। तैनू मेरी बहन चाहते ना मेरे मिलन दी ते तू तोड़ घर आ जा, घर दे दरवाजे तैनू दिसदे पैन हुए सगमैन पटी तो कोई नहीं गए। ਹਾਲਾ ਚਲੋ ਠੀਕ ਹੈ ਬਾਲਾ, ਮੈਂ ਮਸ਼ੇ ਨਾਲ ਗੱਲ ਕਰਦੀ ਆ जी हाँ, ਤੇ ਮੈਂ ਮੋੜ ਚੱਕਰ ਲੈਣੀ ਆ। चलो तू एक बार आवे ना तो मुड़ उस तो बाद वेख के जैसे पे मैं उस या ना उसांगे, ठीक है? ਚਲੋ ਠੀਕ ਹੈ ਬਾਲਾ, ਆਪਣਾ ਖਿਆਲ ਰੱਖੀ। ओके अल्लाह हाफिज़। ਆ ਬਸ਼ੇਰੋ, ਗੱਲ ਤਾਂ ਸੁਣ ਤੇ ਨਾਲ ਗੱਲ ਕਰਨੀ ਆਈ। ਹੁਕਮ ਸੱਟ, ਮਹੀਨਾ ਹੋ ਗਿਆ, ਤੈਨੂੰ ਪਤਾ ਹੈ ਸ਼ਾਦੀ ਨੂੰ ਵੀ, ਤੇ ਭਾਲਾ ਵੀ ਕੋਈ ਨਹੀਂ। ਸ਼ਰਮ ਨਹੀਂ ਕਰੀਏ ਮੋੜ ਤੇਰੇ ਮਹੀਨੇ ਦੀ ਸ਼ਾਦੀ ਤੇ, ਨਹੀਂ ਖੁਸ਼ੀਆਂ ਮਨਾਵੀਏ, ਢੋਲ ਢਮੱਕੇ ਚਲਾਵੀਏ। ਨਹੀਂ, ਮੇਰਾ ਮਤਲਬ ਹੈ ਕਿ ਮੇਰਾ ਦਿਲ ਹੈ ਕਿ ਮੈਂ ਬਾਲੇ ਕੋਲ 2-3 ਤੇ ਰਹਿ ਆਵਾਂ, ਕਿਉਂਕਿ ਉਹ ਵੀ ਉਸ ਤੋਂ ਬਾਅਦ ਕੋਈ ਨਹੀਂ ਆਇਆ ਤੇ ਮੇਰਾ ਵੀ ਦਿਲ ਕਰਦਾ ਵਦਾ। ਹਾਂ ਮੋੜੋ, ਬਾਲੇ ਦੇ ਨਾਲ ਲਾਲਾ ਵੀ ਆਇਆ ਹਾਂ ਤੇ ਸਾਰਾ ਟਾਈਮ ਹੋ ਗਿਆ ਮੋੜਾ। ਆਮ ਹੁਣ ਜ਼ਿਆਰਤਾਂ ਵੀ ਤੇਰੀਆਂ ਕੀ ਨਹੀਂ ਹੋਈਆਂ, ਇੱਥੇ ਵੀ ਕੰਮ ਸਰਿਆ ਕੋਈ ਨਾ। ਸਦਾਇਆ ਤਾਂ ਉਸੇ ਵੀ ਵਿਰਾਹ ਦੇ ਬੰਨੇ ਤੇਰਾ ਬੇਲੀ ਜਿਹੜਾ ਹੈ ਇੱਥੇ ਰਾਸੀ ਤੇ ਇੱਥੇ ਅੱਖ ਬਟਕੀ ਲਾ ਲਈ ਸੇ, ਆਮ ਉਹ ਮੈਂ ਲਾਵਣ ਕੋਈ ਨਾ ਦਿੱਤੀ। ਹੁਣ ਤੂੰ ਪਰੇਸ਼ਾਨ ਹੋ ਸਈ, ਉਦੋਂ ਸਨੇ ਆ ਗਿਆ ਉਸੇ ਵੀ ਕਿਵੇਂ ਉੱਤੇ ਤਾਂ ਸਰਦਾ ਨਹੀਂ। ਹੁਣ ਇੱਥੇ ਵਾਪਸ ਹੀ ਆ ਜਾ,
ਆਮਸ਼ਰ ਵਿਰਾਨ ਨੂੰ ਮਿਲਣ ਨੂੰ ਜਾਓ ਸਿੱਧੇ ਲਫ਼ਜ਼ਾਂ ਨਾਲ ਆਖ ਮੈਂ ਆਖ ਕੋਈ ਟੱਕੀ ਲਾਵਣ ਜਾਊਂ ਆਪਣੇ ਯਾਰ ਨਾਲ। ਆਮਸ਼ਰ ਕੋ ਜ਼ਬਾਨ ਆਪਣੀ ਸੰਭਾਲ ਕੇ ਗੱਲ ਕਰੋ, ਕੋਈ ਜ਼ਿਆਦਾ ਹੀ ਓਵਰ ਹੋਇਆ ਜਾਂਦਾ, ਐਸੀ ਵੈਸੀ ਕੋਈ ਗੱਲ ਹੁਣ ਨਹੀਂ। ਤੂੰ ਮੈਨੂੰ ਸਿਖਾਵਣਾ ਵੀ ਮੈਂ ਓਵਰ ਹੋਇਆ ਜਾਂਦਾ ਜਾਂ ਮੈਂ ਕੀ ਗੱਲ ਹਾਂ ਕਰਨੀ। ਤੇ ਤੈਨੂੰ ਕੋਈ ਨਹੀਂ ਪਤਾ ਲੱਗਦਾ ਪਿਆ ਕਿ ਮੈਨੂੰ ਤੇਰੀ ਔਕਾਤ ਦਾ ਪਤਾ ਨਹੀਂ। ਮੇਰੀ ਔਕਾਤ ਦਾ ਤੈਨੂੰ ਕੀ ਪਤਾ, ਤੈਨੂੰ ਆਪਣੀ ਔਕਾਤ ਦਾ ਕੋਈ ਨਹੀਂ ਪਤਾ। ਕੀ ਮੇਰੀ ਔਕਾਤ ਹੈ? ਅੱਛਾ ਤੂੰ ਮੇਰਾ ਮੂੰਹ ਨਾ ਖੁਲਾਤੇ ਹੋਏ ਬਿਹਤਰ ਹੈ, ਫਿਲਹਾਲ ਮੈਂ ਤੇਰੇ ਕੋਲ ਓ ਇਜਾਜ਼ਤ ਹੈਲੋ, ਮੇਰੀ ਕਾਇ ਮਗਰੂ ਆਈ ਹੈ, ਤੇਰਾ ਯਾਰ ਮਗਰੂ ਵੀ ਆ ਗਿਆ ਹੈ ਇੱਥੇ। ਆਮਸ਼ਰ ਤੋੜ ਬਕਵਾਸ ਸਦਾ ਲੈ। ਬਕਵਾਸ ਆਪਣੀ ਬੰਦ ਕਰ, ਮੇਰਾ ਮੇਰੀ ਕੋਈ ਨਾਮ ਗਲਤੀ ਨਹੀਂ। ਹਾਂ ਨਾ ਤੇ ਉਹ ਕੁੰਜੀ ਹੋਈ ਹੈ। ਦੱਸ ਦੇ ਕੋਈ ਇੱਥੇ ਆਈ ਹੈ ਮੇਰੇ ਮਗਰੂ ਜਾਂ ਮੈਂ ਗਿਆ ਹੁੰਦੇ ਮਗਰ। ਉਹ ਤਾਂ ਤੇਰਾ ਤਾਂ ਇੱਥੇ ਤੋੜ ਆ ਗਿਆ, ਐਡਾ ਜੱਕ ਲੱਥ ਹੋਇਆ ਹੈ। ਤੋੜ ਘਰ ਹੀ ਸਦਿੰਦੀ ਉਸੇ ਨਾ ਤੂੰ ਸਮਝਿਆ ਮੇਰੇ ਘਰ ਵਾਲਾ ਮਾਹੌਲ ਇੱਥੇ ਵੀ ਚੱਲ ਸੀ। ਮੈਂ ਨਹੀਂ ਚੱਲਣ ਦਿੱਤਾ। ਗੱਲ ਸੁਣ ਮੇਰੀ, ਜਾਵਣਾ ਹੀ ਨਾ ਤਾਂ ਪੂਈਓ ਜਾਵਣਾ ਹੀ। ਉਹ ਰਾਵਣ ਦੀ ਉਮੀਦ ਨਾ ਰੱਖੀ, ਸਮਝ ਆਈ ਨਾ? तो ठीक है, कोई मसला ही नहीं। पूयों आग जानी है क्योंकि तेरी नजर है तो मैं बहुत गंदी हाँ। मेरे तो कारनामे ही हैं, मैं घर एडी वेली सुथरी भी काई नो ते जेड़ा राजी हो गई है ना ठा ठा पूइयों जावण ते ਉਹ ਮੈਨੂੰ ਅੱਗੇ ਹੀ ਪਤਾ, ਲੇਕਿਨ ਇੱਥੇ ਗੰਦ ਗੋਲਣ ਮੈਂ ਕੋਈ ਨੂੰ ਦੇਵਣਾ। आमशेर एक मिनट तू पहले दफा हो जाते और कोई ना जावण वास्ते राजी पता मैं क्यों हो गई हां, क्योंकि तेरी जड़ा मुंह है ना ज्यादा ही खोल गया ते हुन मैं जानदे पिया ते मैं कदी भी नहीं हो रहा। मगरू लाओ दफा हो जा, मैं तेनू नहीं लैण आंदा। ਕਿਧਰ ਹਸਨਾ जावण दियो ਕੀ ਹੋਇਆ ਕਿ ਆ ਮਸ਼ੀਨ ਕੱਲੀ ਕਿਹਦੇ ਵੱਗੇ ਜਾਂਦੇ ਆ? ਜਿਹੜੇ ਹੁੰਦੇ ਕਾਰਨਾਮੇ ਨਾ ਮੇਰੇ ਬੂਏ ਤੇ ਹੁਣ ਮੈਨੂੰ ਉਹ ਬਰਦਾਸ਼ਤ ਹੀ ਨਹੀਂ ਹੈ। ਕੀ ਕਾਰਨਾਮੇ ਸਾਡੀ ਇੱਥੇ ਤਾਂ ਕੋਈ ਨਹੀਂ ਕਾਰਨਾਮਾ ਹੁੰਦਾ। ਹੁਣ ਤੁਹਾਡੇ ਸਾਹਮਣੇ ਉਸ ਕਰਨੇ ਹੈ। ਉਸ ਕੀਤਾ ਤਾਂ ਕੁਝ ਨਹੀਂ ਜੀ। ਉਹ ਇੱਥੇ ਘਰ ਦੇ ਵਿੱਚ ਜਿਹੜਾ ਬੰਦਾ ਵਧੋਵੇ ਸਾਰਾ ਕੁਝ ਅੱਖੀ ਨਾਲ ਵੇਖਦਾ ਹੈ। ਅਸੀਂ ਵੇਖਦੇ ਪਏ ਜਦੋਂ ਆਪਣੇ ਪਰਨੇ ਹੋ ਕੀ ਕਾਰਨਾਮਾ ਸ਼ੋਦੀ ਕੀਤਾ। ਮਹੀਨੇ ਦੇ ਵਿੱਚ ਪੈਰ ਤਾਂ ਬਾਹਰ ਨਹੀਂ ਰੱਖਿਆ। ਸਵਾਣੀ ਹੈ, ਗਟਿਆ ਸਵਾਣੀ ਹੈ, ਤਲਾਕਾਤ ਬਣਾਏ ਹੋਏ ਸੂ, ਅਸਤਗਫਾਰ ਤੋਂ ਬੇਲੀ ਬਣਾਇਆ ਹੋਇਆ ਸੋ। ਪਰੰਤੂ ਬਹਿ ਜਾ ਬਹਿ ਜਾ। आ गई है की हाल है? ठीक है, ठीक वाला तू सुना। बिल्कुल ठीक। मुंह बड़ा है तेरा। मुंह भैड़ा ही होना है, जब उस घर चो हमेशा वास्ते आ गई है तो मुंह भैड़ा ही होना है। हमेशा वास्ते आ गई है। हाँ वाला मैं आमशेर घरों काट छड़िया ते मैं हुन उस घर कोई नहीं जावना। जिते तेरी इज्जत ना होवे उथे रह के मैं की करना। ठीक हो गया तो मारिया तो नहीं सु तेनू? नहीं मारिया कोई नहीं सु। हाँ हाँ ये गल जरूर कीती भी तेरा किरदार नहीं सही, तेरे बेली हैं, तेरे यार हैं, ਉਹ ਤੈਨੂੰ ਘਰ ਵੀ ਮਿਲਣ ਆਉਂਦੇ ਉਸੇ ਨੇ ਇਹ ਉਹ ਇਹੋ ਜਿਹੀਆਂ ਗੱਲਾਂ ਕੀਤੀਆਂ ਇਸੂ ਉਹਦੇ ਜ਼ਿਹਨ ਚ ਬਸਾਜੇ ਦੇ ਇਤਨਾ ਬੇਗੈਰਾ ਤੇ ਠੀਕ ਹੈ ਨਾ। ਉਹ ਸੰਤ ਬੇਗੈਰਤਾ ਨਹੀਂ ਲਿਸਟ ਲਿਖੀ ਵਦਾ ਭੈਣ ਵੀਰਾਵਾਂ ਨੂੰ। ਹਾਂ ਤੇ ਬਾਕੀ ਮੈਂ ਮੋਕ ਲੈਂਦਾ ਉਹਦੇ ਨਾਲ, ਤੂੰ ਪਰੇਸ਼ਾਨ ਕੋਈ ਨਾ ਹੋ। ਐਡਾ ਨੱਡੇ ਖਾਨ ਚਲੀ ਜਾ ਸੀ ਗਿਆ। ਨਹੀਂ ਬਾਲਾ ਸਾਨੂੰ ਕੋਈ ਨਹੀਂ ਲੋੜ ਨਾ ਮੁਕਣ ਦੀ, ਬਸ ਮੈਂ ਆ ਗਈ ਆ ਘਰ ਤੇ ਗੱਲ ਖਤਮ। ਤਲਾਕ ਲੈ ਲਈ ਸਾਂ ਉਸ ਕੋਲ, ਹੁਣ ਉਹਦੇ ਜਾਵਣ ਦੀ ਕੋਈ ਨਹੀਂ ਜ਼ਰੂਰਤ, ਨਾ ਤੈਨੂੰ ਉਸ ਨਾਲ ਕੋਈ ਗੱਲ ਕਰਨ ਦੀ ਜ਼ਰੂਰਤ। ਨਹੀਂ ਨਹੀਂ ਮੇਰੀ ਭੈਣੋ ਤੂੰ ਮੇਰੀ ਗੱਲ ਸੁਣੋ। ਮੈਂ ਤੇਰੀ ਬਾਤ ਤੋਂ ਫੜ ਕੇ ਲੈ ਜਾਵਣਾ ਉੱਥੇ ਉਹਦੇ ਕੋਲੋਂ, ਔਰ ਮੈਂ ਆਖਣਾ ਵੀ ਮੇਰੀ ਭੈਣ ਦਾ ਤੂੰ ਕੀ ਗੁਨਾਹ ਸਾਬਿਤ ਕੀਤਾ। ਇਹਦਾ ਕਿਹੜੀ ਸ਼ੈ ਤੋਂ ਅੱਖੀ ਨਾਲ ਵੇਖ ਕੇ ਜਿਹੜੇ ਤੋਂ ਸਿਰ ਤੋਂ ਫੜ ਕੇ ਲਿਆਂਦਾ ਤੇ ਇਹਨ ਧੱਕੇ ਦੇ ਕੇ ਤੂੰ ਕੱਢਿਆ ਔਰ ਬਾਜ ਮੇਰੇ ਨਾਲ ਤੂੰ ਬਾਲਾ ਗੱਲ ਤਾਂ ਸੁਣ। ਤੂੰ ਅੱਗਾ ਬਾਜ ਤੋਂ ਕੱਟਿਆ ਬਜਾਇਆ ਕਿਉਂ? ਇਹ ਕੀ ਹੱਕ ਬਣਦਾ ਹੈ ਤੇਰਾ? ਹੋਰ ਮੈਂ ਕੀ ਕਰਾਂ ਮੇਰਾ ਪਿਓ? ਹੋਰ ਕੀ ਕਰਾਂ? ਸਾਡੇ ਕੋਲ ਪੁੱਛੇ ਬਹਿਣਾ ਜੋ ਬਜਾ ਸੱਟੇ ਰੋਲਾ ਕੱਢੋ ਰੋਲਾ ਕੇ ਕੱਢੋ। अस्सलाम वालेकुम जी। ਵਾਲੇਕੁਮ ਸਲਾਮ। बाबा जी की हाल है ना? बस की हाल है ना? ਠੀਕ ਠਾਕ ਅੱਲਾਹ ਪਾਕ ਦਾ तबीयत शबीयत ठीक है? ਸ਼ੁਕਰ ਹੈ ਅੱਲਾਹ ਪਾਕ ਦਾ ਕਰ। बाबा जी एक गल पूछवा तेरे को, ਹਾਂਜੀ ਹੁਕਮ। अहमद शेर की लगदा ही ਉੱਤਰ ਹੈ ਤੈਨੂੰ ਨਹੀਂ ਪਤਾ। ਉਤਰੇ पोतरे तेरा? ਹਾਂਜੀ। तेरे वाले कम्मा दे कोनू गया? ਓਏ ਮੁਰਕੇ ਕੀ ਹੁੰਦੇ ਨੇ ਵਿੱਚ ਨਹੀਂ ਜਾਂਦੇ। ਅੱਛਾ ਗੱਲ ਕਰ ਤੂੰ। गल करन दा मकसद ये ब मैं ਇਹਨੂੰ ਭੈਣ ਦੇ ਬੈਠਾ, ਮੈਂ ਇਹਨਾਂ ਕੋਈ ਗੁਨਾਹ ਤਾਂ ਕੋਈ ਨਹੀਂ ਕੀਤਾ, ਨਹੀਂ ਕੋਈ ਬੜਾ ਕੀਤਾ ਤੁਹਾਡੇ ਨਾਲੋਂ? ਨਹੀਂ। ਐਵੇਂ ਗੱਲ ਏ? ਹਾਂ ਇਸ ਤੋਂ ਪੁੱਛ ਵੀ ਮੇਰੀ ਭੈਣ ਦਾ ਇਸ ਅੱਖੀ ਨਾਲ ਕੀ ਵੇਖਿਆ? ਉਹਨੂੰ ਜਿਵੇਂ ਇਸ ਮਾਰ ਕੋਟ ਕੇ ਬਜਾ ਕੱਢਿਆ ਧੱਕੇ ਦੇ ਕੇ ਜੀ, ਹਾਂ ਠੀਕ ਹੈ ਨਾ? ਹਾਂ। ਉਹਦੀ ਕਾ ਗਲਤੀ ਸਾਬਿਤ ਕਰੇ ਮੇਰੇ ਜ਼ਿੰਮੇ ਲਾਵੇ, ਮੈਂ ਇਸ ਨੂੰ ਮਾਜ਼ਰਤ ਕਰ ਸੰਗਿਆ। ਤੇ ਜੇ ਉਸ ਆਖਿਆ ਠੱਡੇ ਦੋ ਉਧਰ ਫੂਕ ਮਰੀ ਵੇਣੋ ਜਾਂ ਧੱਕੇ ਦੀ ਵੀ ਵੇਣੋ तो बंदा भला की ज़हन सोचेंदा। अच्छा एक मिनट इधर आ छोरे तू गल दस क्यों इस तेनू बद किरदार करके कटिया? मजबूरी है हुन दसना ही पौना है मशेरो। नहीं दस तू कारनामे दसा ते अपने भी दसे सच। तू दस। अबू दरअसल पता है गल की हुई है, इस मेरे को विला के पूछे ये दसो बचपन च पहले अपनियां दसियां ही सो भी मैं इतनियां बिलानियां बनाइयां ते उन्हां ने ही धोखा दिता ते एक मैनू धोखा दिता। पहले अपने इच्चे बिच दस छड्डी सो
ਤੇ ਉਸ ਤੋਂ ਪਿੱਛੇ ਜ਼ਬਰਦਸਤੀ ਮੇਰੇ ਕੋਲ ਪੁੱਛ ਲਈ ਸੂ ਤੇ ਉਸ ਦੇ ਜਿਹੜਾ ਭਾਈ ਨਾਲ ਛੋਰ ਆਇਆ ਹੀ ਨਾ ਹੈਦਰ, ਮੇਰੀ ਤਾਂ ਉਸ ਨੂੰ ਤਾਂ ਇਸ ਗੱਲ ਦਾ ਪਤਾ ਹੀ ਕੋਈ ਨਹੀਂ, ਉਹ ਤਾਂ ਮੇਰੇ ਦਿਲ ਲੈ ਚਾਹੀ, ਉਸ ਨੂੰ ਮੈਂ ਪਸੰਦ ਕਰਦੀ ਆ ਮੂੰ ਅਹੀ ਕੁਝ ਗੱਲ ਆਈ ਨਾ ਕੋਈ ਗੱਲ ਨਾ ਬਾਤ, ਉਸ ਗੱਲ ਦਾ ਰੱਸਾ ਤਰੀਕ ਲਿਆ ਤੇ ਉਸ ਗੱਲ ਤੋਂ ਇਸ ਮੈਨੂੰ ਘਰੋਂ ਕਾੜ ਛੜਿਆ, ਇਸ ਬਾਦ ਕਿਰਦਾਰ ਮੈਨੂੰ ਬਣਾ ਮੈਂ ਛੜਿਆ। ਸ਼ਾਦੀ ਤੋਂ ਬਾਅਦ ਦੀ ਗੱਲ ਕਰਦਾ, ਮੈਂ ਪਹਿਲੇ ਦੀ ਗੱਲ ਕੋਈ ਨਹੀਂ ਕਰਦਾ ਪਿਆ। ਸ਼ਾਦੀ ਤੋਂ ਬਾਅਦ ਦੀ ਗੱਲ ਕਰਦੀ ਪਈ, ਸ਼ਾਦੀ ਤੋਂ ਬਾਅਦ ਕੋਈ ਗੱਲ ਨਹੀਂ। ਤੇ ਸ਼ਾਦੀ ਤੋਂ ਪਹਿਲੇ ਦੇ ਵੀ ਆਸ ਸਹੀ ਨਾ ਮੋੜੋ। ਕੋਈ ਆ ਮਸ਼ੇਰ ਗੱਲ ਨਹੀਂ, ਸਿਰਫ अमल फेरो शादी तो पहले और शादी तो बाद ये तो बहुत फर्क है, थोड़ा जा फर्क नहीं, जमीन आसमान दा फर्क है। ਜੀ ਹਾਂ शादी तो पहले दी गल्लां ਬਿਲਕੁਲ ਐਵੇਂ ਗੱਲ ਹੈ ਜੀ। इन चगरां नु सोच के तो तू उस बद किरदार साबित कीती खलोता है यार, की तेरा अकल ठिकाने है कि उन्हें रहना या नहीं रहना? कोई नहीं रहना। ਇਸ ਕੋਈ ਨਹੀਂ ਰਾਣਾ, ਕਿਉਂਕਿ ਇਹ ਹੈ ਬਦ ਕਿਰਦਾਰ। ਇਸ ਘਰ ਦੇ ਵਿੱਚ ਇਹਦੀ ਕੋਈ ਜਗ੍ਹਾ ਨਹੀਂ। बकवास बंद कर अहमद शेर। अच्छा जी शादी तो पहले गलती हुई है, ये उस गलती की वजह तो ये बद किरदार है ना। ਹਾਂ ते इस घर ने नहीं न रहना, ਨਹੀਂ नहीं रहना, इस कल्या नहीं जाना। ते त्रै अफ्रीका जैसे न मुड़, त्रै अफ्रीका बद किरदार है, तू सना और तेरी अम्मा। ਕਿ ਕਿਉਂ ਮੰਮਾ ਕਿਉਂ ਜਾਵਣਾ ਹੈ ਜਾਂ ਮੈਂ ਕਿਉਂ ਜਾਵਣਾ? ये भी बद किरदार है, तू भी बद किरदार है। जिस तरीके से सना नु कटदा पे है ना, ये बद किरदारी है। तो मुड़ तेरी मां पहले इसमें मरा धोखा दिता है, इजार खांदी पई आई, गल में करनी काहे ना है, क्योंकि मेरी इज्जत है और मेरे घर है, मेरी जबान जेब नहीं देती, पर तेनू सुनावन वास्ते मैं गल करनी है। इसमें एक बंदे धोखा दिता, इजार खांदी पई आई। अगर मैं इसनु बचाया, मैं तो मोटे चात रखिया, मैं कहा तू फातिमा जार ना खा, मैं तेरे नाल शादी भी करे सा, तेरी हर जिंदगी की जरूरियात ही पूरी करे सा, ते तेन सारी जिंदगी खुश रख सा। ये ओ फातिमा है ये अगर सना बद किरदार है ना, शादी तो पहले दी तेन करू कटू है तो पहलू इस मां नु कट करूं और निकल तू बद किरदारी काहे नहीं की शादी तो पहले ਕਿਤੇ हैं? ਕੀਤੀ अगर पहले बद किरदार हैं तो मुड़ निकल तुम ही करूं। ਅੱਬਾ ਤੂੰ ਸਹੀ ਗੱਲ ਕਰਦਾ ਪਿਆ, ਕਿਉਂਕਿ ਸ਼ਾਦੀ ਤੋਂ ਪਹਿਲੇ ਇਨਸਾਨ ਕੋਲ ਜੋ ਵੀ ਗਲਤੀਆਂ ਹੁੰਦੀਆਂ ਨਾ ਉਹਨਾਂ ਦੀ ਮਾਫੀ ਹੁੰਦੀ ਹੈ। ਹਾਂ ਅਗਰ ਸ਼ਾਦੀ ਤੋਂ ਬਾਅਦ ਅਗਰ ਸਨਾ ਕੋਈ ਐਸੀ ਗਲਤੀ ਕਰੇਂਦੀ ਨਾ ਤੇ ਮੈਨੂੰ ਚਾਹੀਦਾ ਇਹਨੂੰ ਸਜ਼ਾ ਦੇਣਾ ਚਾਹੀਦਾ। बिल्कुल ਤੇ ਗਲਤੀ ਜ਼ਿਆਦਾ ਮੇਰੀ ਹੈ ਨਾ, ਤਾਂ ਸ਼ਾਦੀ ਤੋਂ ਬਾਅਦ ਮੈਨੂੰ ਚਾਹੀਦਾ ਆਪਣੇ ਬਾਰੇ ਗੱਲਾਂ ਕਰਨੀਆਂ ਵੀ ਮੈਂ ਇਹ ਕੰਮ ਕਰਦਾ ਵਤਿਆ, ਕਿਉਂਕਿ ਬੰਦਾ ਔਰਤ ਦੇ ਸਾਹਮਣੇ ਗਿਰ ਜਾਂਦਾ ਭਾਵੇਂ ਪਹਿਲੇ ਦੀਆਂ ਹੀ ਗਲਤੀਆਂ ਹੋਣ। ਤੇ ਨਾ ਮੈਨੂੰ ਚਾਹੀਦਾ ਮੈਂ ਸਨਾ ਨੂੰ ਮਜਬੂਰ ਕਰਦਾ ਵੀ ਉਹ ਮੈਨੂੰ ਆਪਣੀਆਂ ਦੱਸੇਂਦੀ। ਇਹ ਦੱਸਣ ਤੋਂ ਬਾਅਦ ਇਹ ਨਫ਼ਰਤ ਤੇ ਇਹ ਚੀਜ਼ਾਂ ਵਧੀਆਂ ਨਾ। ਤੇ ਜੇ ਅਗਰ ਇੱਕ ਦੂਏ ਨੂੰ ਸੱਚ ਦੱਸ ਹੀ ਦਿੱਤਾ ਜਾਵੇ ਤਾਂ ਸੱਚ ਨੂੰ ਤਸਲੀਮ ਕਰਨਾ ਚਾਹੀਦਾ ਤੇ ਕੰਪਰੋਮਾਈਜ਼ ਕਰਨਾ ਚਾਹੀਦਾ ਹੈ ਕਿ ਠੀਕ ਹੈ ਉਹ ਬਚਪਨੇ ਦੀਆਂ ਗਲਤੀਆਂ, ਬਚਪਨੇ ਦੇ ਵਿੱਚ ਆ ਕੇ ਹਰ ਇਨਸਾਨ ਗਲਤੀਆਂ ਕਰਦਾ ਰਹਿੰਦਾ ਹੈ। बिल्कुल ਤੇ ਸਾਨੂੰ ਚਾਹੀਦਾ ਉਹ ਮਾਫ ਕਰਨੀ ਚਾਹੀਦੀਆਂ ਨਾ। ਤੇ ਸ਼ਾਦੀ ਤੋਂ ਬਾਅਦ ਗਲਤੀ ਦੀ ਨਾ ਕੋਈ ਗੁੰਜਾਇਸ਼ ਹੈ ਤੇ ਨਾ ਕਰਨੀ ਚਾਹੀਦੀ ਹੈ। ਤੇ ਸ਼ਾਦੀ ਤੋਂ ਬਾਅਦ ਤਾਂ ਬਿਲਕੁਲ ਗਲਤੀ ਦੀ ਗੁੰਜਾਇਸ਼ ਹੈ ਹੀ ਕੋਈ ਨਾ। ਤੇ ਸਨਾ ਜਿਹੜੀ ਹੈ ਨਾ ਉਸ ਦੱਸ ਕੇ ਐਡਾ ਜ਼ੁਲਮ ਕੋਈ ਨਹੀਂ ਕੀਤਾ, ਉਹ ਆਪਣੀ ਇੱਜ਼ਤ ਮਹਿਫੂਜ਼ ਲੈ ਕੇ ਆਈ ਹੈ।